ਅੱਜ ਇਹ ਖਬਰ ਡਿਬਰੂਗੜ੍ਹ ਜੇਲ੍ਹ ਤੋਂ ਆਈ ਆ ਵੀ ਉੱਥੇ ਬੈਠੇ ਦੋ ਸਿੰਘ ਜਿਹੜੇ ਨੇ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਵੀ ਉਹਨਾਂ ਨੂੰ ਦੱਸਦੇ ਆ ਵੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਸਟੇਟ ਸਿੱਖਾਂ ਨੂੰ ਇਹ ਦਿਖਾਉਣ ਤੇ ਤੁਲੀ ਹੋਈ ਆ ਵੀ ਸਾਨੂੰ ਤੁਹਾਡੇ ਕਿਸੇ ਵੀ ਅੰਦੋਲਨ ਦੀ, ਸੰਘਰਸ਼ ਦੀ, ਮੋਰਚੇ ਦੀ, ਤੁਹਾਡੇ ਕਿਸੇ ਵੀ ਰੌਲੇ ਰੱਪੇ ਦੀ ਕੋਈ ਪਰਵਾਹ ਨਹੀਂ, ਜੋ ਕਰਨਾ ਕਰ ਲਓ। 1947 ਮੌਕੇ ਸਾਡੇ ਕੋਲੇ ਜੋ ਰਾਹ ਸੀ ਉਹਨਾਂ ਵਿੱਚੋਂ ਜਿਹੜਾ ਵੀ ਰਾਹ ਸਾਡੇ ਆਗੂਆਂ ਨੇ ਚੁਣਿਆ, ਜਿੰਨੇ ਰਾਹ ਸੀ ਉਹਨਾਂ ਚੋਂ ਭਾਰਤ ਨਾਲ ਰਲਣ ਦਾ ਰਾਹ ਚੁਣਿਆ। ਪਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਕੋਈ ਲਿਖਤੀ ਗਰੰਟੀ ਹੁੰਦੀ, ਪਰ ਲਿਖਤੀ ਗਰੰਟੀ ਦੀ ਵੀ ਕੀ ਗੱਲ ਕਰੀਏ। ਸਾਡੇ ਨਾਲ ਕਸ਼ਮੀਰ ਆ, ਨਾਲ ਹੀ ਕਸ਼ਮੀਰ 'ਚ ਜੋ ਕੁਝ ਹੋਇਆ ਉੱਥੇ ਲਿਖਤੀ ਗਰੰਟੀਆਂ ਦੀ ਕਿਹਨੇ ਪਰਵਾਹ ਕੀਤੀ ਹੈ। ਦੂਜੀ ਗੱਲ ਇਹ ਆ ਵੀ ਅਸੀਂ ਬਾਕੀ ਭਾਰਤੀਆਂ ਵਾਂਗੂ, ਬਾਕੀ ਲੋਕਾਂ ਵਾਂਗੂ ਇਹ ਵੀ ਨਹੀਂ ਹੈਗਾ ਵੀ ਆਰਾਮ ਨਾਲ ਖੜ ਕੇ ਛਿੱਤਰ ਖਾਈ ਜਾਈਏ। ਇਹ ਗੱਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਚੁੱਭਦੀ ਹੈ ਵੀ ਇਹ ਉੱਠ ਕੇ ਚੌਥੇ ਕੁ ਦਿਨ ਆਪਦੀ ਹੋਂਦ ਹਸਤੀ ਦਾ ਦਾਅਵਾ ਕਰਦੇ ਆ, ਆਪਦੇ ਹੱਕਾਂ ਦੀ ਗੱਲ ਕਰਦੇ ਆ। ਇਸ ਮੌਕੇ ਭਾਈ ਅਮਰਤਪਾਲ ਸਿੰਘ ਵਾਲੇ ਮੁੱਦੇ ਦਾ ਸਹਾਰਾ ਲੈ ਕੇ ਕੁਛ ਇਹੋ ਜਿਹੇ ਭਰਾ ਵੀ ਸਰਗਰਮ ਹੋਏ ਨੇ ਜਿਨ੍ਹਾਂ ਦਾ ਪੂਰਾ ਜ਼ੋਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖਾਂ ਦੀਆਂ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ, ਸਰਗਰਮ ਆਗੂਆਂ ਦੇ ਖਿਲਾਫ ਬਹੁਤ ਜ਼ਿਆਦਾ ਨਫ਼ਰਤ ਭੜਕਾਉਣ ਵਾਲੀ ਜਿਹੜੀ ਹੈਗੀ ਆ ਮਾਹੌਲ ਸਿਰਜਣ 'ਚ ਲੱਗਿਆ। ਜਦੋਂ ਸਾਡੀ ਲੜਾਈ ਹਕੂਮਤ ਨਾਲ, ਇਹ ਜਿਹੜਾ ਜ਼ਬਰ ਹੋ ਰਿਹਾ ਡਿਬਰੂਗੜ੍ਹ ਜੇਲ੍ਹਾਂ 'ਚ ਬੈਠੇ ਆ ਜਿਹੜੇ ਸਿੰਘ, ਉਹ ਸਟੇਟ ਵੱਲੋਂ ਹੋ ਰਿਹਾ। ਸਟੇਟ ਖਿਲਾਫ ਸਾਡਾ ਗੁੱਸਾ ਹੋਣਾ ਚਾਹੀਦਾ। ਉਸ ਗੁੱਸੇ ਨੂੰ ਡਾਈਵਰਟ ਕਰਕੇ ਅੰਦਰ ਨੂੰ ਮੋੜਨਾ ਤੇ ਖਾਨਾ ਜੰਗੀ ਵਰਗੇ ਮਾਹੌਲ ਸਿਰਜ ਲੈਣੇ, ਜਿਹੜੇ ਇਹ ਕੋਈ ਮਤਲਬ ਕਿ ਸਿਆਣਪ ਵਾਲੀ ਗੱਲ ਨਹੀਂ। ਜੇ ਇਹ ਵਿਕੇ ਹੋਏ ਨੇ, ਜੇ ਇਹ ਭੈੜੇ ਨੇ, ਮਾੜੇ ਨੇ, ਅਯੋਗ ਨੇ, ਇਹਨਾਂ ਦੀ ਅਗਵਾਈ ਤੋਂ ਫਿਰ ਲੈਣਾ ਦੀ ਕੀ ਹੈ। ਤੇ ਜੇ ਇਹਨਾਂ ਦੀ ਅਗਵਾਈ ਅਸੀਂ ਭਾਲਦੇ ਆ, ਚਾਹੁੰਦੇ ਆ ਵੀ ਅਗਵਾਈ ਸਾਨੂੰ ਮਿਲੇ, ਤਾਂ ਫਿਰ ਸਾਨੂੰ ਇਹ ਮੰਨਣਾ ਚਾਹੀਦਾ ਹੈਗਾ ਕਿ ਇਹ ਕਮਜ਼ੋਰ ਨੇ, ਵਿਕਾਊ ਜਾਂ ਗਦਾਰ ਨੇ। ਜੇ ਸਟੇਟ ਨੂੰ ਇਹ ਡਰ ਨਹੀਂ ਹੈਗਾ ਕਿ ਜੇ ਅਸੀਂ ਮੰਗਾਂ ਨਾ ਮੰਨੀਆਂ ਜਾਂ ਮੋਰਚੇ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਨੁਕਸਾਨ ਹੋ ਸਕਦਾ, ਜੇ ਇਹ ਡਰ ਨਹੀਂ ਹੈਗਾ ਸਟੇਟ ਨੂੰ, ਤਾਂ ਇਹਦੇ ਪਿੱਛੇ ਇਹੀ ਭਾਵਨਾ ਕਿ ਅਸੀਂ ਆਪ ਹੀ ਪਿਛਲੇ 5-7 ਸਾਲਾਂ ਤੋਂ ਭੈੜਾ ਮਾਹੌਲ ਸਿਰਜ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੰਘਾਂ ਦਾ ਜੋ ਸੰਘਰਸ਼ ਚੱਲ ਰਿਹਾ, ਉਹਦੇ ਵਿੱਚ ਹਰ ਪਲ ਨਵੀਂ ਅਪਡੇਟ ਆ ਰਹੀ ਆ। ਅੱਜ ਇਹ ਖਬਰ ਡਿਬਰੂਗੜ੍ਹ ਜੇਲ੍ਹ ਤੋਂ ਆਈ ਆ ਵੀ ਉੱਥੇ ਬੈਠੇ ਦੋ ਸਿੰਘ ਜਿਹੜੇ ਨੇ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਵੀ ਉਹਨਾਂ ਨੂੰ ਦੱਸਦੇ ਆ ਵੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਜੇ ਗੱਲ ਇੰਨੀ ਵਧੀਆ ਤਾਂ ਇਹਦਾ ਮਤਲਬ ਹੈਗਾ ਕਿ ਕੰਮ ਕਾਫੀ ਖਰਾਬ ਹੋ ਰਿਹਾ। ਦਿਨ ਵੀ ਕਾਫੀ ਹੋ ਗਏ ਤੇ ਸਰਕਾਰ ਵੱਲੋਂ ਇਸ ਗੱਲ ਵੱਲ ਬਹੁਤਾ ਧਿਆਨ ਵੀ ਨਹੀਂ ਦਿੱਤਾ ਜਾ ਰਿਹਾ। ਗੱਲ ਦਿਨੋਂ ਦਿਨ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ, ਪਰ ਜਿੰਨੀ ਇਹ ਗੰਭੀਰ ਹੁੰਦੀ ਜਾ ਰਹੀ ਆ ਉਨਾ ਹੀ ਸਟੇਟ ਸਿੱਖਾਂ ਨੂੰ ਇਹ ਦਿਖਾਉਣ ਤੇ ਤੁਲੀ ਹੋਈ ਆ ਵੀ ਸਾਨੂੰ ਤੁਹਾਡੇ ਕਿਸੇ ਵੀ ਅੰਦੋਲਨ ਦੀ, ਸੰਘਰਸ਼ ਦੀ, ਮੋਰਚੇ ਦੀ, ਤੁਹਾਡੇ ਕਿਸੇ ਵੀ ਰੌਲੇ ਰੱਪੇ ਦੀ ਕੋਈ ਪਰਵਾਹ ਨਹੀਂ, ਜੋ ਕਰਨਾ ਕਰ ਲਓ, ਜੋ ਤੁਹਾਤੋਂ ਹੁੰਦਾ ਉਹ ਤੁਸੀਂ ਆਪਦਾ ਚਾਅ ਲਾ ਲਓ, ਅਸੀਂ ਤੁਹਾਡੀ ਪਰਵਾਹ ਨਹੀਂ ਕਰਨੀ। ਇਹ ਜਿਹੜੀ ਸਰਕਾਰ ਅੱਖਰ ਇੱਥੇ ਮੈਂ ਵਰਤਿਆ ਉਹ ਇਕੱਲਾ ਪੰਜਾਬ ਦੀ ਸਰਕਾਰ ਵਾਸਤੇ ਨਹੀਂ, ਉਹ ਕੇਂਦਰ ਦੀ ਸਰਕਾਰ ਵਾਸਤੇ ਨਹੀਂ, ਉਹ ਮੁਲਕ ਦਾ ਪੂਰਾ ਹਕੂਮਤੀ ਢਾਂਚਾ ਵਾ ਜਿਹੜਾ ਸਿੱਖਾਂ ਨੂੰ ਇਹ ਦਰਸਾਉਣ ਤੇ ਡਟਿਆ ਹੋਇਆ ਵੀ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਤੁਹਾਡੇ ਨਾਲ ਕਿਵੇਂ ਨਜਿੱਠਣਾ। ਕਿਉਂਕਿ ਸਿੱਖੋ, ਜਦੋਂ ਤੁਹਾਡੇ ਜੁੱਤੀਆਂ ਪੈਂਦੀਆਂ, ਜਦੋਂ ਤੁਸੀਂ ਚੀਰ ਚੰਗਾੜਾ ਪਾਉਂਦੇ ਹੋ, ਜਦੋਂ ਤੁਹਾਡੇ ਲੀਡਰ, ਤੁਹਾਡੇ ਨੁਮਾਇੰਦੇ ਇਹ ਗੱਲ ਕਹਿੰਦੇ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਉਹ ਦੇਖ ਕੇ ਸਾਰੇ ਭਾਰਤ ਦੇ ਹਿੰਦੂ ਤਵੀ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਆ, ਸਕੂਨ ਮਿਲਦਾ, ਤਸੱਲੀ ਜੀ ਹੁੰਦੀ ਆ ਵੀ ਜਿਹੜੇ ਆਪਦੇ ਆਪ ਨੂੰ ਬੱਬਰ ਸ਼ੇਰ ਸਮਝਦੇ ਸੀ, ਅੱਜ ਉਹ ਕਿਵੇਂ ਮਥਾਜ ਜੇ ਬਣੇ ਫਿਰਦੇ ਆ, ਕਿਵੇਂ ਉਹ ਭਾਰਤ ਦੇ ਵਿੱਚ ਹਿੰਦੂ ਲੀਡਰਾਂ ਦੇ, ਹਿੰਦੂ ਤਵੀਆਂ ਦੇ ਸਾਹਮਣੇ ਬੇਵੱਸ ਤੇ ਲਾਚਾਰ। ਇਸ ਮਾਹੌਲ ਦੇ ਵਿੱਚ 1947 ਮੌਕੇ ਸਾਡੇ ਲੀਡਰਾਂ ਵੱਲੋਂ ਜੋ ਕੀਤਾ ਗਿਆ ਉਹਦੇ ਉੱਤੇ ਫਿਰ ਹੋਰ ਵੀ ਜ਼ਿਆਦਾ ਅਫਸੋਸ ਹੁੰਦਾ ਵੀ ਕਿੰਨੇ ਮਾੜੇ, ਭੈੜੇ ਤੇ ਘਟੀਆ ਲੋਕਾਂ ਦੇ ਨਾਲ ਸਾਨੂੰ ਬੰਨ੍ਹ ਦਿੱਤਾ ਗਿਆ। 1947 ਮੌਕੇ ਸਾਡੇ ਕੋਲੇ ਜੋ ਰਾਹ ਸੀ ਉਹਨਾਂ ਵਿੱਚੋਂ ਜਿਹੜਾ ਵੀ ਰਾਹ ਸਾਡੇ ਆਗੂਆਂ ਨੇ ਚੁਣਿਆ, ਜਿੰਨੇ ਰਾਹ ਸੀ ਉਹਨਾਂ ਚੋਂ ਭਾਰਤ ਨਾਲ ਰਲਣ ਦਾ ਰਾਹ ਚੁਣਿਆ।
ਪਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਕੋਈ ਲਿਖਤੀ ਗਰੰਟੀ ਹੁੰਦੀ। ਪਰ ਲਿਖਤੀ ਗਰੰਟੀ ਦੀ ਵੀ ਕੀ ਗੱਲ ਕਰੀਏ, ਆ ਸਾਡੇ ਨਾਲ ਕਸ਼ਮੀਰ ਆ ਨਾਲ ਹੀ, ਕਸ਼ਮੀਰ 'ਚ ਜੋ ਕੁਝ ਹੋਇਆ ਉੱਥੇ ਲਿਖਤੀ ਗਰੰਟੀਆਂ ਦੀ ਕਿਹਨੇ ਪਰਵਾਹ ਕੀਤੀ ਹੈ 370 ਧਾਰਾ ਦਾ। ਤੇ ਇਸੇ ਤਰੀਕੇ ਨਾਲ ਸਾਡਾ ਹਾਲ ਜਿਹੜਾ ਹੈ, ਅਸਲ ਵਿੱਚ ਤਾਂ ਨੀਤ ਬਦਨੀਤ ਅਗਲਿਆਂ ਦੀ, ਬੇਈਮਾਨ ਲੋਕ ਨੇ। ਇਹਨਾਂ ਲੋਕਾਂ ਤੋਂ ਭਲੇ ਦੀ ਆਸ ਕਰਨੀ। ਉਦੋਂ ਜਿਹੜਾ ਕੁਝ ਕਹਿ ਕੇ ਸਰਦਾ ਸੀ ਸਿੱਖਾਂ ਨੂੰ ਨਾਲ ਲੈਣ ਲਈ ਅਗਲਿਆਂ ਨੇ ਕਿਹਾ, ਤੇ ਹੁਣ ਇਸ ਵੇਲੇ ਕਹਿੰਦੇ ਆ ਵੀ ਨਹੀਂ ਜੀ, ਮੁਲਕ ਦੀ ਪਾਰਲੀਮੈਂਟ ਦੇ ਵਿੱਚ ਜੋ ਕੁਝ ਅਸੀਂ ਪਾਸ ਕਰ ਲਵਾਂਗੇ ਉਹ ਸਾਰੇ ਮੁਲਕ ਨੂੰ ਮੰਨਣਾ ਪਊਗਾ। ਉੱਥੇ ਉਹ ਚਾਹੇ ਸਿੱਖਾਂ ਨੂੰ ਹਿੰਦੂ ਲਿਖ ਦੇਣ, ਚਾਹੇ ਉਹ ਕੋਈ ਹੋਰ ਗੱਲ ਕਹਿ ਦੇਣ, ਚਾਹੇ ਉਹ ਕੋਈ ਸਾਡੇ ਤੇ ਹਮਲਾ ਕਰ ਦੇਣ, ਪਾਰਲੀਮੈਂਟ ਆ ਜੀ, ਕਾਨੂੰਨ ਆ ਜੀ, ਸੰਵਿਧਾਨ ਆ ਜੀ, ਉਹਦੇ ਰਾਹੀਂ ਤੁਹਾਡੇ ਤੇ ਇਹ ਗੱਲ ਹੋਈ ਆ। ਇਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਸਾਡੇ ਉੱਤੇ ਜ਼ੁਲਮ ਹੋ ਰਿਹਾ। ਲੋਕਤੰਤਰ ਬੜੀ ਚੰਗੀ ਗੱਲ ਹੋਣੀ ਆ, ਲੋਕਾਂ ਦਾ, ਲੋਕਾਂ ਲਈ, ਲੋਕਾਂ ਉੱਤੇ ਰਾਜ। ਪਰ ਸਾਡੇ ਮੁਲਕ ਦੇ ਵਿੱਚ, ਭਾਰਤ ਵਿੱਚ ਤਾਂ ਇਹ ਅਪਰ ਕਲਾਸ ਹਿੰਦੂ ਦਾ ਰਾਜ ਆ, ਜਿਹਨੇ ਆਪਦੀ ਵਿਰਤੀ ਵਰਗੇ ਹੋਰ ਲੋਕ ਇਕੱਠੇ ਕਰਕੇ ਇੱਕ ਗਰੋਹ ਜਿਹਾ ਪੈਦਾ ਕਰ ਲਿਆ ਵਾ। ਉਹਨੂੰ ਕਾਂਗਰਸ ਕਹਿ ਲਓ, ਭਾਜਪਾ ਕਹਿ ਲਓ, ਜਾਂ ਕੋਈ ਹੋਰ ਨਾਂ ਦੇ ਲਓ। ਇਹ ਇੱਕ ਗਰੋਹ ਆ ਜਿਹੜਾ ਮੁਲਕ ਦੇ ਸਾਰੇ ਢਾਂਚੇ ਉੱਤੇ ਕਬਜ਼ਾ ਕਰਕੇ ਆਪਦੀ ਮਨਮਰਜ਼ੀ ਕਰਦਾ, ਤਾਨਾਸ਼ਾਹੀ ਕਰਦਾ, ਡਿਕਟੇਟਰਸ਼ਿਪ ਕਰਦਾ। ਇਹਦੇ ਸ਼ਿਕਾਰ ਤਾਂ ਭਾਰਤ ਵਿੱਚ ਹੋਰ ਬੜੇ ਧੜੇ, ਧਰਮ, ਕੌਮਾਂ, ਮਜ਼੍ਹਬਾਂ, ਲੋਕਾਂ ਨੂੰ ਇਹਦਾ ਸ਼ਿਕਾਰ ਬਣਨਾ ਪੈ ਰਿਹਾ। ਪਰ ਸਾਡੀ ਤਾਂ ਗੱਲ ਹੀ ਹੋਰ। ਤੇ ਦੂਜੀ ਗੱਲ ਇਹ ਆ ਵੀ ਅਸੀਂ ਬਾਕੀ ਭਾਰਤੀਆਂ ਵਾਂਗੂ, ਬਾਕੀ ਲੋਕਾਂ ਵਾਂਗੂ ਇਹ ਵੀ ਨਹੀਂ ਹੈਗਾ ਵੀ ਆਰਾਮ ਨਾਲ ਖੜ ਕੇ ਛਿੱਤਰ ਖਾਈ ਜਾਈਏ। ਇਹ ਗੱਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਚੁੱਭਦੀ ਹੈ ਵੀ ਇਹ ਉੱਠ ਕੇ ਚੌਥੇ ਕੁ ਦਿਨ ਆਪਦੀ ਹੋਂਦ ਹਸਤੀ ਦਾ ਦਾਅਵਾ ਕਰਦੇ ਆ, ਆਪਦੇ ਹੱਕਾਂ ਦੀ ਗੱਲ ਕਰਦੇ ਆ। ਜਿਹੜਾ ਵੀ ਆਪਦੇ ਹੱਕ ਦੀ ਗੱਲ ਕਰੂ, ਜਿਹੜਾ ਵੀ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਸੋਚੂਗਾ, ਉਹਦੇ ਨਾਲ ਫਿਰ ਸਟੇਟ ਜਿਹੜੀ ਆ ਉਹ ਬਹੁਤ ਨੀਚਤਾ ਦਾ ਵਿਹਾਰ ਕਰਦੀ ਆ। ਉਹ ਜ਼ੁਲਮ ਕਿਸੇ ਹੋਰ ਹਾਕਮ ਨੇ ਸਿੱਖਾਂ ਤੇ ਨਹੀਂ ਕੀਤੇ ਜਿਹੜੇ ਇਸ ਵੇਲੇ ਉਹ ਹਿੰਦੂ ਭਾਈਚਾਰਾ ਕਰ ਰਿਹਾ ਜਾਂ ਕਰਵਾ ਰਿਹਾ ਜਾਂ ਖੁਸ਼ ਹੋ ਰਿਹਾ, ਜਿਹੜੇ ਜ਼ੁਲਮ ਇਸ ਵੇਲੇ ਸਿੱਖਾਂ ਤੇ ਕੀਤੇ ਜਾ ਰਹੇ ਹਨ। ਖੈਰ, ਅੱਜ ਜਦੋਂ ਇਹ ਖਬਰ ਆਈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ 2 ਸਿੱਖ ਜਿਹੜੇ ਆ ਨਜ਼ਰਬੰਦਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ, ਉਦੋਂ ਹੀ ਇੱਥੇ ਸਾਰਾਗੜ੍ਹੀ ਗੁਰਦੁਆਰੇ ਦੇ ਕੋਲ, ਸਾਰਾਗੜ੍ਹੀ ਸਰਾਂ ਦੇ ਕੋਲ ਜਿਹੜਾ ਮੋਰਚਾ ਲੱਗਿਆ ਹੋਇਆ, ਇੱਥੇ ਇਹ ਖਬਰ ਆਈ ਕਿ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਜਿਹੜੇ ਨੇ ਉਹ ਵੀ ਬਹੁਤ ਗੰਭੀਰ ਹੋ ਗਏ। ਭਾਵੇਂ ਉਹਨਾਂ ਨੇ ਕਿਹਾ ਕਿ ਮੈਂ ਹਸਪਤਾਲ ਦਾਖਲ ਨਹੀਂ ਹੋਣਾ। ਤੋਂ ਅੱਜ ਇਹ ਇੱਕ ਖਬਰ ਫਿਰ ਇਸ ਤੋਂ ਬਾਅਦ ਚ ਆਈ ਆ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਗਈ ਆ, ਜਿਹੜੀ ਕਮੇਟੀ ਦਾ ਇਹ ਮਿਥਿਆ ਗਿਆ ਕਿ ਉਹ ਜਲਦੀ ਤੋਂ ਜਲਦੀ ਇਸ ਮਸਲੇ ਦੇ ਉੱਤੇ ਕੁਛ ਕਰਨਾ ਚਾਹੀਦਾ ਤੇ ਉਹ ਕੋਈ ਰਾਹ ਕੱਢਣ, ਉਹ ਇਹ ਕਰਨ, ਉਹ ਕਰਨ। ਹੁਣ ਇਹ ਕਮੇਟੀ ਕੀ ਕਰ ਦੂਗੀ? ਕਮੇਟੀ ਇਹਨਾਂ ਦਾ ਸਿਸਟਮ ਦਾ ਜਿਹੜਾ ਹੈਗਾ ਕੀ ਵਿਗਾੜ ਦੂਗੀ? ਜਿਹੜਾ ਸਿਸਟਮ ਪੂਰਾ ਢੀਠ ਬਣ ਕੇ ਮੂਹਰੇ ਆਕੜ ਗਿਆ। ਦੂਜੇ ਪਾਸੇ ਇੱਕ ਗੱਲ ਹੋਰ ਇੱਥੇ ਬੜੀ ਧਿਆਨ ਮੰਗਦੀ ਆ, ਹੈ ਤਾਂ ਬੜੀ ਸੰਵੇਦਨਸ਼ੀਲ ਗੱਲ ਆ ਪਰ ਕਰਨੀ ਪੈਂਦੀ ਆ, ਕਿਉਂਕਿ ਬਾਅਦ ਵਿੱਚ ਅਗਲਾ ਕਹਿੰਦਾ ਸਾਨੂੰ ਕਿਸੇ ਨੇ ਦੱਸਿਆ ਤਾਂ ਹੈ ਨਹੀਂ। ਘੱਟੋ ਘੱਟ ਮੈਂ ਆਪਦੀ ਜ਼ਮੀਰ ਮੂਹਰੇ ਤੇ ਸੱਚਾ ਹੋ ਜਾਏ ਇਹ ਗੱਲ ਕਹਿ ਕੇ। ਉਹ ਇਹ ਆ ਕਿ ਸਾਡੀ ਕੌਮ ਦੇ ਵਿੱਚ ਸਾਡੀਆਂ ਜਥੇਬੰਦੀਆਂ, ਸੰਸਥਾਵਾਂ ਦਾ ਇੱਕ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਜਿਹੜਾ ਰੋਲ ਹੁੰਦਾ, ਗੰਭੀਰ ਰੋਲ ਆ। ਇੱਕ ਪਾਸੇ ਤਾਂ ਇਹਨਾਂ ਜਥੇਬੰਦੀਆਂ, ਸੰਸਥਾਵਾਂ ਉੱਤੇ ਇਹ ਦਬਾਅ ਆ ਕਿ ਉਹ ਕੌਮ ਦੇ ਹੱਕਾਂ ਦੀ ਤੇ ਹਿੱਤਾਂ ਦੀ ਰਾਖੀ ਕਰਨ ਤੇ ਫਰਜ਼ ਨਿਭਾਉਣ, ਜ਼ਿੰਮੇਵਾਰੀਆਂ ਨਿਭਾਉਣ। ਦੂਜੇ ਪਾਸੇ ਪੂਰਾ ਸਿਸਟਮ ਜਿਹੜਾ ਹੈ ਉਹ ਸਿੱਖ ਜਗਤ ਨੂੰ ਨੀਵਾਂ ਦਿਖਾਉਣਾ ਚਾਹੁੰਦਾ। ਇਸ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਰਗਰਮ ਹੋ ਜਾਂਦੇ ਆ ਜਿਨ੍ਹਾਂ ਦਾ ਨਿਸ਼ਾਨਾ ਕੁਝ ਹੋਰ ਹੁੰਦਾ। ਜਾਣੀ ਕਿ ਇਸ ਮੌਕੇ ਭਾਈ ਅਮਰਤਪਾਲ ਸਿੰਘ ਵਾਲੇ ਮੁੱਦੇ ਦਾ ਸਹਾਰਾ ਲੈ ਕੇ ਕੁਝ ਇਹੋ ਜਿਹੇ ਭਰਾ ਵੀ ਸਰਗਰਮ ਹੋਏ ਨੇ ਜਿਨ੍ਹਾਂ ਦਾ ਪੂਰਾ ਜ਼ੋਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖਾਂ ਦੀਆਂ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ, ਸਰਗਰਮ ਆਗੂਆਂ ਦੇ ਖਿਲਾਫ ਬਹੁਤ ਜ਼ਿਆਦਾ ਨਫ਼ਰਤ ਭੜਕਾਉਣ ਵਾਲੀ ਜਿਹੜੀ ਹੈਗੀ ਆ ਮਾਹੌਲ ਸਿਰਜਣ ਤੇ ਲੱਗਿਆ ਹੋਇਆ। ਇਹ ਗੱਲ ਤਾਂ ਹੈ ਕਿ ਸਾਨੂੰ ਇਹਨਾਂ ਤੋਂ ਕਦੇ ਵੀ ਤਸੱਲੀ ਨਹੀਂ ਹੋਈ। ਇਹ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਵੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਥੇਦਾਰ ਸੀ ਉਸ ਟਾਈਮ ਗਿਆਨੀ ਕਿਰਪਾਲ ਸਿੰਘ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਕਿ ਇਸ ਤਰੀਕੇ ਨਾਲ ਉਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਬੋਲਣਾ ਪਿਆ ਸੀ ਅੱਕ ਕੇ। ਪਿਛਲੇ ਸਾਰੇ ਸਮੇਂ ਦੇ ਵਿੱਚ ਵੀ ਆਪਾਂ ਵਾਰ-ਵਾਰ ਦੇਖ ਚੁੱਕੇ ਹਾਂ ਕਿ ਇਹਨਾਂ ਸੰਸਥਾਵਾਂ ਤੇ ਬੈਠੇ ਲੋਕ ਜਿਹੜੇ ਆ ਉਹ ਸਮੇਂ ਦੇ ਹਾਣੀ ਨਹੀਂ ਸਾਬਤ ਹੋਏ। ਪਰ
ਆਲੋਚਨਾ ਕਰਨੀ ਹੋਰ ਗੱਲ ਆ, ਭੰਡਣਾ, ਨਿੰਦਣਾ ਤੇ ਬਹੁਤ ਹੀ ਜ਼ਿਆਦਾ ਹੇਠਲੇ ਦਰਜੇ ਤੱਕ ਚਲੇ ਜਾਣਾ ਉਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਬੈਲੈਂਸ ਬਣਾਉਣ ਦੀ ਲੋੜ ਆ। ਪਰ ਸਾਡੇ ਦੇਖਣ ਦੀ ਇਹ ਗੱਲ ਆ ਔਰ ਇਹ ਮਹਿਸੂਸ ਕਰਨ ਦੀ ਗੱਲ ਆ, ਕਈ ਵਾਰੀ ਸਾਨੂੰ ਇਹ ਗੱਲ ਚੰਗੀ ਵੀ ਲੱਗ ਸਕਦੀ ਆ ਕਿਸੇ ਭੈਣ ਭਰਾ ਨੂੰ ਕਿ ਚੱਕੀ ਜਾਂਦੇ ਆ ਫੱਟੇ। ਹੁਣ ਤਾਂ ਜੀ ਉਹ ਜਥੇਦਾਰਾਂ ਨੂੰ, ਸੰਪਰਦਾਵਾਂ ਨੂੰ, ਜਥੇਬੰਦੀਆਂ ਨੂੰ, ਸਿੱਖ ਆਗੂਆਂ ਨੂੰ ਸਾਡੇ ਨੌਜਵਾਨ ਲਗਾਤਾਰ ਟੰਗੀ ਫਿਰਦੇ ਆ। ਇਹ ਗੱਲ ਸੁਣਨ ਨੂੰ, ਦੇਖਣ ਨੂੰ ਕਈਆਂ ਨੂੰ ਵਧੀਆ ਲੱਗ ਸਕਦੀ, ਬੜੀ ਚੰਗੀ ਲੱਗ ਸਕਦੀ, ਪਰ ਮੈਨੂੰ ਲੱਗਦਾ ਹੈਗਾ ਕਿ ਜਦੋਂ ਸਾਡੀ ਲੜਾਈ ਹਕੂਮਤ ਨਾਲ ਆ, ਇਹ ਜਿਹੜਾ ਜ਼ਬਰ ਹੋ ਰਿਹਾ ਡਿਬਰੂਗੜ੍ਹ ਜੇਲ੍ਹਾਂ 'ਚ ਬੈਠੇ ਆ ਜਿਹੜੇ ਸਿੰਘ, ਉਹ ਸਟੇਟ ਵੱਲੋਂ ਹੋ ਰਿਹਾ। ਸਟੇਟ ਖਿਲਾਫ ਸਾਡਾ ਗੁੱਸਾ ਹੋਣਾ ਚਾਹੀਦਾ। ਉਸ ਗੁੱਸੇ ਨੂੰ ਡਾਈਵਰਟ ਕਰਕੇ ਅੰਦਰ ਨੂੰ ਮੋੜਨਾ ਤੇ ਖਾਨਾ ਜੰਗੀ ਵਰਗੇ ਮਾਹੌਲ ਸਿਰਜ ਲੈਣੇ, ਜਿਹੜੇ ਇਹ ਕੋਈ ਮਤਲਬ ਕਿ ਸਿਆਣਪ ਵਾਲੀ ਗੱਲ ਨਹੀਂ। ਇਹ ਇੱਕ ਕਮਲਿਆਂ ਵਾਲੀ ਗੱਲ ਹੀ ਕਹੀ ਜਾ ਸਕਦੀ ਆ ਕਿ ਜਦੋਂ ਆਪਾਂ ਦਿੱਲੀ ਨਾਲ ਲੜਨਾ ਹੋਵੇ ਉਸ ਮੌਕੇ ਆਪਾਂ ਆਪਸ ਵਿੱਚ ਹੀ ਇੱਕ ਦੂਜੇ ਦੇ ਝੱਗੇ ਪਾੜਦੇ ਫਿਰੀਏ, ਇੱਕ ਦੂਜੇ ਦੀਆਂ ਪੱਗਾਂ ਲਾਹੁਣ ਵਾਲਾ ਮਾਹੌਲ ਬਣੇਗੇ। ਔਰ ਇਹ ਮਾਹੌਲ ਦਿਨੋਂ ਦਿਨ ਬਣਦਾ ਜਾ ਰਿਹਾ। ਬਹੁਤ ਹੀ ਜ਼ਿਆਦਾ ਇਸ ਵੱਲ ਗੱਲ ਧਿਆਨ ਦੇਣ ਦੀ ਲੋੜ ਆ। ਹਾਂ, ਇੱਕ ਹੱਦ ਤੱਕ ਗੱਲ ਕਹਿਣੀ, ਕਿਸੇ ਨੂੰ ਟਕੋਰ ਲਾਉਣੀ ਹੋਰ ਗੱਲ ਆ, ਪਰ ਤਾਨੇ ਮਿਹਣੇ ਮਾਰਨੇ, ਜਲੀਲ ਕਰਨਾ ਤੇ ਗਾਲਾਂ ਕੱਢਣ ਤੱਕ ਜਾਣਾ ਗਦਾਰ ਆ, ਬਕਾਊ ਆ, ਦੋ ਗੱਲਾਂ ਇਹਦੇ 'ਚ। ਜੇ ਇਹ ਸੰਸਥਾਵਾਂ ਜਾਂ ਇਹ ਆਗੂ ਵਾਕਿਆ ਹੀ ਵਿਕੇ ਹੋਏ ਨੇ, ਗਦਾਰ ਨੇ, ਫਿਰ ਇਹਨਾਂ ਦੀ ਅਗਵਾਈ ਸਾਡਾ ਕੀ ਡੰਗ ਸਾਰ ਦੂਗੀ। ਜੇ ਇਹ ਵਿਕੇ ਹੋਏ ਨੇ, ਜੇ ਇਹ ਭੈੜੇ ਨੇ, ਮਾੜੇ ਨੇ, ਅਯੋਗ ਨੇ, ਇਹਨਾਂ ਦੀ ਅਗਵਾਈ ਤੋਂ ਫਿਰ ਲੈਣਾ ਦੀ ਕੀ ਹੈ। ਤੇ ਜੇ ਇਹਨਾਂ ਦੀ ਅਗਵਾਈ ਅਸੀਂ ਭਾਲਦੇ ਆ, ਚਾਹੁੰਦੇ ਆ ਵੀ ਅਗਵਾਈ ਸਾਨੂੰ ਮਿਲੇ, ਤਾਂ ਫਿਰ ਸਾਨੂੰ ਇਹ ਮੰਨਣਾ ਚਾਹੀਦਾ ਹੈਗਾ ਕਿ ਇਹ ਕਮਜ਼ੋਰ ਨੇ, ਬਕਾਊ ਜਾਂ ਗਦਾਰ ਨਹੀਂ। ਇਹ ਮੌਕੇ ਅਨੁਸਾਰ ਨਹੀਂ ਚੱਲ ਰਿਹਾ, ਇਹ ਗਦਾਰ ਜਾਂ ਬਕਾਊ ਨਹੀਂ ਹੈ। ਇੱਕ ਪਾਸਾ ਤਾਂ ਕਰੀਏ ਨਾ ਆਪਾਂ। ਜੇ ਉਹ ਬਕਾਊ ਤੇ ਗਦਾਰ ਨੇ ਫਿਰ ਉਹਨਾਂ ਦੀ ਅਗਵਾਈ ਆਪਾਂ ਲੈਣੀ ਕਾਹਤੋਂ ਆ, ਤੇ ਜੇ ਉਹ ਬਕਾਊ ਤੇ ਗਦਾਰ ਨਹੀਂ ਹੈਗੇ ਫਿਰ ਆਪਾਂ ਨੂੰ ਉਹੋ ਜਿਹੀ ਉਸ ਸੀਮਾ ਤੱਕ ਗੱਲ ਕਰਨੀ ਚਾਹੀਦੀ ਹੈ। ਪਰ ਜਦੋਂ ਕਿਸੇ ਪੰਥਕ ਜਾਂ ਪਬਲਿਕ ਜੀਵਨ ਵਾਲੇ ਬੰਦੇ ਨੂੰ ਸਭ ਤੋਂ ਭੈੜੀ ਗੱਲ ਕਹਿ ਹੀ ਲਈ ਜਾਵੇ, ਉਦੋਂ ਬਾਅਦ ਫਿਰ ਉਹਨੂੰ ਜਦੋਂ ਆਪਾਂ ਮੁੜਨ ਜੋਗਾ ਰਾਹ ਹੀ ਨਹੀਂ ਛੱਡਿਆ, ਹੁਣ ਤਾਂ ਛੱਜ 'ਚ ਪਾ ਕੇ ਛੱਡਿਆ ਜਾ ਰਿਹਾ ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹੋ ਸਕਦਾ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਚੰਗੀ ਨਾ ਲੱਗੇ ਕਿ ਲੈ ਜੀ ਹੋਰ ਅਸੀਂ ਕਿਹਨੂੰ ਗਾਲਾਂ ਕੱਢੀਏ, ਹੋਰ ਅਸੀਂ ਕਿਹਨੂੰ ਭੰਡੀਏ, ਨਿੰਦੀਏ, ਪਰ ਸਾਡਾ ਫਰਜ਼ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਗਲਤ ਰੁਝਾਨ ਨੂੰ ਹਵਾ ਦੇਈਏ। ਅਸੀਂ ਵੀ ਆਏ ਦਿਨ ਇਹਨਾਂ ਸੰਸਥਾਵਾਂ ਦੇ ਉੱਤੇ ਬੈਠੇ ਆਗੂਆਂ ਨੂੰ ਕਿਸੇ ਨਾ ਕਿਸੇ ਤੌਰ ਦੇ ਉੱਤੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਲੋਚਨਾ ਬਣਾਉਂਦੇ ਆ, ਆਲੋਚਨਾ ਦਾ ਸ਼ਿਕਾਰ ਬਣਾਉਂਦੇ ਆ ਜਿੱਥੇ ਉਹਨਾਂ ਦੀ ਬਣਦੀ ਹੈ ਗੱਲ। ਪਰ ਇੱਕ ਮਰਿਆਦਾ ਗੱਲ ਕਰਨ ਦੀ ਸਾਨੂੰ ਗੁਰੂ ਨੇ ਬਖਸ਼ੀ ਆ, ਅਸੀਂ ਉਸ ਮਰਿਆਦਾ ਦੇ ਅਨੁਸਾਰ ਚੱਲੀਏ। ਹਕੂਮਤ ਨਾਲ ਲੜਨ ਦੇ ਮੌਕੇ ਆਪਸ ਵਿੱਚ ਹੀ ਲੜਨਾ, ਇਹ ਜਿਹਾ ਮਾਹੌਲ ਸਿਰਜ ਦੇਣਾ ਵੀ ਇਹਨਾਂ ਸੰਸਥਾਵਾਂ ਦੀ, ਇਹਨਾਂ ਜਥੇਬੰਦੀਆਂ ਦੀ ਸਾਰਥਿਕਤਾ, ਜਿਹੜੀ ਕ੍ਰੈਡੀਬਿਲਿਟੀ ਆ, ਉਹ ਬਿਲਕੁਲ ਹੀ ਤਬਾਹ ਕਰ ਦਿੱਤੀ ਜਾਵੇ। ਤੇ ਕੱਲ੍ਹ ਨੂੰ ਜਦੋਂ ਦੁਬਾਰਾ ਕਦੇ ਲੋੜ ਪਵੇ ਇਹਨਾਂ ਸੰਸਥਾਵਾਂ ਦੀ, ਉੱਥੋਂ ਸਾਨੂੰ ਕੁਛ ਮਿਲੇ ਹੀ ਨਾ, ਕੁਛ ਦਿਖੇ ਹੀ ਨਾ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਅੱਜ ਜਦੋਂ ਭਾਈ ਕੁਲਵੰਤ ਸਿੰਘ ਰੌਂਕੇ ਦੀ ਇੰਨੀ, ਉਹਨੂੰ ਕਹਿੰਦੇ ਆ ਮਿਰਗੀ ਦਾ ਦੌਰਾ ਪਿਆ ਵਿਚਾਰੇ ਨੂੰ, ਉੱਥੇ ਜੇਲ੍ਹ ਦੇ ਵਿੱਚ ਸਿੰਘ ਬੰਦ ਆ, ਤੇ ਉਹਦਾ ਪਰਿਵਾਰ ਨੇ ਵੀ ਪਹਿਲੋਂ ਬਹੁਤ ਚੱਲਿਆ। ਚੜ੍ਹਤ ਸਿੰਘ ਰੌਂਕੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ ਸਟੇਟ ਨੇ ਸ਼ਹੀਦ ਕੀਤਾ ਹੈ। ਫਿਰ ਉਹ ਆਪਦੇ ਪਰਿਵਾਰ ਦੇ ਵਿੱਚ ਇੱਕ ਦੁੱਖ ਦੇ ਮੌਕੇ ਇੱਥੇ ਜਦੋਂ ਪੈਰੋਲ ਤੇ ਆਏ, ਤੇ ਕਿਵੇਂ ਸਰਸੇ ਵਾਲੇ ਡੇਰੇ ਦੇ ਮੁਖੀ ਨੂੰ ਤਾਂ ਨਜ਼ਾਰੇ ਦਿੱਤੇ ਜਾਂਦੇ ਆ, ਪਰ ਇਹਨੂੰ ਸੀਏ ਸਟਾਫ ਦੇ ਵਿੱਚ ਰੱਖਿਆ ਗਿਆ। ਹੋਰ ਵੀ ਇਸ ਤਰੀਕੇ ਦੇ ਵਿੱਚ, ਇਸ ਸਾਰੇ ਵਰਤਾਰੇ ਦੇ ਵਿੱਚ ਸਮਝਣ ਵਾਲੀਆਂ ਗੱਲਾਂ ਨੇ। ਤੇ ਜਦੋਂ ਆਪਾਂ ਕਿਸੇ ਇਹੋ ਜਿਹੇ ਮਾਹੌਲ ਵਿੱਚ ਹੁੰਨੇ ਆ ਜਿੱਥੇ ਸਾਨੂੰ ਚੜ੍ਹਤ ਦਾ, ਸਾਨੂੰ ਰੋਸ ਦਾ, ਸਾਨੂੰ ਰੋਹ ਦਾ ਮਾਹੌਲ ਮਿਲਦਾ, ਉਦੋਂ ਸਾਤੋਂ ਗਲਤੀਆਂ ਹੋ ਜਾਂਦੀਆਂ। ਬਾਅਦ ਵਿੱਚ ਕੋਈ ਕਵੇ ਕਿ ਜੀ ਸਾਨੂੰ ਕਿਸੇ ਨੇ ਟੋਕਿਆ ਰੋਕਿਆ ਨਹੀਂ, ਉਸ ਗੱਲ ਦੇ ਲਈ ਅਸੀਂ ਆਪਦੀ ਹਾਜ਼ਰੀ ਲਵਾਤੀ ਹੈ ਕਿ ਜਦੋਂ ਆਪਾਂ ਗੱਡੀ ਚਲਾਉਂਦੇ ਆ ਤਾਂ ਐਕਸੀਲੇਟਰ ਤੇ ਵੀ ਪੈਰ ਰੱਖਦੇ ਆ, ਬ੍ਰੇਕ ਤੇ ਵੀ ਪੈਰ ਰੱਖਦੇ ਆ। ਤਾਂ ਬ੍ਰੇਕ ਜ਼ਰੂਰ ਆ, ਜਦੋਂ ਮੋੜ ਘੋੜ ਆਉਣਾ ਉਦੋਂ ਸਾਨੂੰ ਰੇਸ ਘਟਾਉਣੀ ਪੈਣੀ ਆ। ਤਾਂ ਇੰਨਾ ਸੌਖਾ ਨਹੀਂ ਹੈਗਾ ਜਿੰਨਾ ਆਪਾਂ ਇਸ ਵੇਲੇ ਸਮਝਿਆ ਹੋਇਆ ਕਿ ਹਰੇਕ ਦੀ ਐਸੀ ਤੈਸੀ ਦੇਣੀ ਹੈ। ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ। ਜਿੱਥੋਂ ਤੱਕ ਇਹਨਾਂ ਸੰਸਥਾਵਾਂ ਬਾਰੇ ਗੱਲ ਕਰੀਏ, ਆਪਾਂ ਨੂੰ ਕਿਹਨੂੰ ਨਹੀਂ ਪਤਾ ਕਿ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਸਾਰੇ ਸਿੱਖ ਨਗਰਬੰਦਾਂ ਦੇ ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣੇ ਬਾਰੇ ਹੋਰ ਨਜ਼ਰੀਆ ਰੱਖਦੇ ਆ ਤੇ ਬਾਕੀ ਸਾਰੇ ਸਿੰਘਾਂ ਬਾਰੇ ਹੋਰ ਨਜ਼ਰੀਆ ਰੱਖਦੇ।
ਉਹਨਾਂ ਨੇ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਉਸ ਤਰੀਕੇ ਨਾਲ ਨਹੀਂ ਲਿਆ ਜਿਵੇਂ ਲੈਣਾ ਚਾਹੀਦਾ। ਤੇ ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ, ਉਹਨਾਂ ਨੇ ਜਾਬਤਾ ਪੂਰਾ ਕਰਨਾ। ਪਰ ਸਾਡੀ ਲੋੜ ਆ ਕਿ ਅਸੀਂ ਉਹਨਾਂ ਨੂੰ ਆਪਦੇ ਨਾਲ ਰੱਖ ਕੇ ਕੌਮ ਦੀ ਇਸ ਲੜਾਈ ਦੇ ਵਿੱਚ ਹੋਰ ਜ਼ਿਆਦਾ ਅੱਗੇ ਤੱਕ ਲੈ ਕੇ ਜਾਈਏ। ਸਿਹਤ ਦਿਨੋਂ ਦਿਨ ਵਿਗੜ ਰਹੀ ਆ। ਅਕਾਲ ਤਖਤ ਸਾਹਿਬ ਵਾਲਿਆਂ ਨੇ ਕਮੇਟੀ ਬਣਾਤੀ। ਕਮੇਟੀ ਉਹ ਜਿਹੜੀ ਆਪਾਂ ਅੱਗੇ ਸੁਣਾਉਂਦੇ ਹੁੰਦੇ ਆ ਬਾਤ ਵੀ ਬਾਂਦਰ ਕਹਿੰਦਾ ਮੈਨੂੰ ਰਾਜਾ ਬਣਾਓ। ਜਦੋਂ ਸ਼ਿਕਾਰੀ ਆਏ ਤੇ ਬਾਂਦਰ ਕਦੇ ਉਸ ਟਾਹਣੀ ਤੇ ਉਸ ਟਾਹਣੀ ਤੇ, ਸ਼ਿਕਾਰੀ ਆਏ ਉਹ ਨੁਕਸਾਨ ਕਰ ਗਏ ਜੰਗਲ ਦੇ ਜਾਨਵਰਾਂ ਦਾ। ਬਾਅਦ ਵਿੱਚ ਜਿਹੜੇ ਬਚੇ ਹੋਏ ਜਾਨਵਰ ਸੀ ਉਹਨਾਂ ਨੇ ਉਹਨੂੰ ਬਾਂਦਰ ਨੂੰ ਪੁੱਛਿਆ ਵੀ ਜਦੋਂ ਸ਼ੇਰ ਆਉਂਦਾ ਸੀ ਉਹ ਆਪਦੀ ਜ਼ਿੰਮੇਵਾਰੀ ਨਿਭਾਉਂਦਾ ਸੀ, ਸ਼ਿਕਾਰੀਆਂ ਨੂੰ ਭਜਾਉਂਦਾ ਸੀ, ਤੇ ਤੂੰ ਤਾਂ ਕੁਛ ਕੀਤਾ ਹੀ ਨਹੀਂ। ਉਹ ਕਹਿੰਦਾ ਤੁਹਾਡੇ ਸਾਹਮਣੇ ਮੈਂ ਕਿੰਨਾ ਟਾਹਣੀਆਂ ਤੋਂ ਇੱਧਰੋਂ ਉੱਧਰ ਛਾਲ ਮਾਰੀ, ਉਸ ਤਰ੍ਹਾਂ ਤੋਂ ਉਹ ਛਾਲ ਮਾਰੀ, ਕਿੰਨੀ ਭੱਜ-ਨੱਸ ਕੀਤੀ, ਨਹੀਂ ਗੱਲ ਬਣੀ ਤਾਂ ਹੁਣ ਮੈਂ ਕੀ ਕਰਾਂ। ਉਵੇਂ ਇਹ ਇੱਕ ਮਤਲਬ ਜ਼ਬਤ ਪੂਰਾ ਕਰਨ ਵਾਲੀ ਗੱਲ ਆ। ਇਹਨਾਂ ਦੇ ਪੱਲੇ ਦੱਲੇ ਕੁਛ ਹੈ ਨਹੀਂ। ਸੱਚਾਈ ਇਹ ਆ ਕਿ ਏਡਾ ਵੱਡਾ ਕਿਸਾਨ ਸੰਘਰਸ਼ ਦਾ ਜਲਵਾ ਸੀ, ਸਿਸਟਮ ਨੇ ਉਹਨੂੰ ਪੂਰੀ ਤਰ੍ਹਾਂ ਨੇਸਤੋ ਨਾਬੂਦ ਕਰਤਾ। ਚੰਡੀਗੜ੍ਹ ਵਾਲਾ ਮੋਰਚਾ ਉਹ ਤੁਹਾਡੇ ਸਾਹਮਣੇ ਆ, ਅਸਫਲ ਆ। ਕੁੱਲ ਮਿਲਾ ਕੇ ਇਸ ਵੇਲੇ ਭਾਰਤੀ ਹਕੂਮਤੀ ਸਿਸਟਮ ਨੇ ਸਾਰੇ ਮੁਲਕ ਦੇ ਵਿੱਚ ਧਰਨਿਆਂ, ਮੁਜ਼ਾਹਰਿਆਂ ਦਾ ਜਾਂ ਹੋਰ ਸਾਰੇ ਇਹੋ ਜਿਹੇ ਵਿਰੋਧ ਦਾ ਪ੍ਰਗਟਾਵਾ ਕਰਨ ਦੇ ਜਿੰਨੇ ਸਾਧਨ ਨੇ ਉਹਨਾਂ ਸਾਰਿਆਂ ਦਾ ਇੱਕ ਤਰੀਕੇ ਨਾਲ ਹੱਲ ਇਹ ਕੱਢਿਆ ਹੋਇਆ ਵੀ ਗੋਦੀ ਮੀਡੀਆ ਰਾਹੀਂ ਇਹਨਾਂ ਨੂੰ ਬਦਨਾਮ ਕਰੋ, ਗੋਦੀ ਮੀਡੀਆ ਰਾਹੀਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਇਰਰੈਲੇਵੈਂਟ ਕਰੋ, ਇਹਨਾਂ ਨੂੰ ਕਹੋ ਵੀ ਤੁਸੀਂ ਜਿਹੜਾ ਟੱਪਣਾ ਟੱਪ ਲਓ, ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ, ਜਿਹੜਾ ਤੁਸੀਂ ਕਰਨਾ ਕਰੋ। ਇਹੋ ਜਿਹੇ ਮਾਹੌਲ ਦੇ ਵਿੱਚ ਕਈ ਵਾਰ ਗੱਲ ਦੂਜੇ ਪਾਸੇ ਨੂੰ ਵੀ ਚਲੇ ਜਾਂਦੀ ਆ। ਹੁਣ ਆਪਣੀ ਕੌਮ ਨੇ ਜਦੋਂ ਦੇਖਿਆ ਵੀ ਸੰਤ ਭਿੰਡਰਾਂ ਵਾਲਿਆਂ ਨਾਲ ਵਧੀਕੀ ਹੋ ਰਹੀ ਆ, ਉਦੋਂ ਦਲ ਖਾਲਸਾ ਵਾਲਿਆਂ ਨੇ ਜਹਾਜ਼ ਅਗਵਾ ਕਰ ਲਿਆ, ਬੱਬਰ ਖਾਲਸਾ ਵਾਲਿਆਂ ਨੇ ਮੋਟਰਸਾਈਕਲ ਚੱਕਿਆ, ਉਹਨਾਂ ਨੇ ਕਾਰਵਾਈਆਂ ਕਰਤੀਆਂ। ਜੋ ਉਸ ਮੌਕੇ ਸਿੰਘਾਂ ਨੂੰ ਠੀਕ ਲੱਗਿਆ ਕੀਤਾ। ਉਸ ਤੋਂ ਬਾਅਦ ਵਿੱਚ 1984 ਵਾਪਰਿਆ, ਉਦੋਂ ਵੀ ਜੋ ਸਿੰਘਾਂ ਨੂੰ ਠੀਕ ਲੱਗਿਆ ਕੀਤਾ। ਤੇ ਹੁਣ ਪਿਛਲੇ 10-15 ਸਾਲਾਂ ਤੋਂ, ਖਾਸ ਤੌਰ ਤੇ ਪਿਛਲੇ 3-4 ਸਾਲਾਂ ਤੋਂ ਉਸ ਸਾਰੇ ਕਾਸੇ ਦੇ ਸਾਹਮਣੇ ਸਵਾਰੀਆ ਨਿਸ਼ਾਨ ਲਾਉਣ ਦਾ, ਉਹਨਾਂ ਸਾਰੇ ਕਾਰਨਾਮਿਆਂ ਨੂੰ ਜਾਂ ਕਾਰਨਾਮੇ ਕਰਨ ਵਾਲੇ ਸਿੰਘਾਂ ਨੂੰ ਭੰਡਣ ਦਾ ਜਿਹੜਾ ਦੌਰ ਸਾਡੇ 'ਚ ਚੱਲਿਆ, ਉਹ ਸਟੇਟ ਨੇ ਤਾਂ ਨਹੀਂ ਸਾਡਾ ਉਹਨਾਂ ਨੁਕਸਾਨ ਕੀਤਾ ਸੀ ਜਦੋਂ ਅਸੀਂ ਲੜੇ ਮਰੇ। ਪਰ ਹੁਣ ਜ਼ਰੂਰ ਇਸ ਮੌਕੇ ਪੂਰਾ ਉਦਾਸੀ ਵਾਲਾ, ਮਜੂਸੀ ਵਾਲਾ ਮਾਹੌਲ ਸਿਰਜਣ ਦਾ, ਜਿਹਦੇ 'ਚ ਨਿਰਾਸ਼ਤਾ ਵਧੇ। ਜੇ ਸਾਡੇ ਆਹ ਸੰਘਰਸ਼ਾਂ ਦੇ ਵਿੱਚ ਉਹੋ ਜਿਹਾ ਜਲਵਾ ਜਲਾਉ ਨਹੀਂ ਹੈਗਾ ਜਿਹੋ ਜਿਹਾ ਹੋਣਾ ਚਾਹੀਦਾ, ਜੇ ਸਟੇਟ ਨੂੰ ਇਹ ਡਰ ਨਹੀਂ ਹੈਗਾ ਕਿ ਜੇ ਅਸੀਂ ਮੰਗਾਂ ਨਾ ਮੰਨੀਆਂ ਜਾਂ ਮੋਰਚੇ ਵੱਲ ਧਿਆਨ ਨਾ ਦਿੱਤਾ ਤਾਂ ਕੋਈ ਨੁਕਸਾਨ ਹੋ ਸਕਦਾ, ਜੇ ਇਹ ਡਰ ਨਹੀਂ ਹੈਗਾ ਸਟੇਟ ਨੂੰ, ਤਾਂ ਇਹਦੇ ਪਿੱਛੇ ਇਹੀ ਭਾਵਨਾ ਕਿ ਅਸੀਂ ਆਪ ਹੀ ਪਿਛਲੇ 5-7 ਸਾਲਾਂ ਤੋਂ ਭੈੜਾ ਮਾਹੌਲ ਸਿਰਜ ਰਹੇ। ਅਜੇ ਵੀ ਸੰਭਲ ਜਾਈਏ ਤਾਂ ਚੰਗੀ ਗੱਲ। ਜੇ ਆਪਾਂ ਅੱਜ ਵੀ ਸੰਭਲ ਜਾਈਏ ਤੇ ਆਪਦੀ ਕੌਮ ਦੇ ਅੰਦਰੂਨੀ ਤੌਰ ਦੇ ਉੱਤੇ ਕੁਝ ਮਸਲੇ ਹੁੰਦੇ ਆ, ਇਹ ਨਹੀਂ ਆਪਾਂ ਕਹਿੰਦੇ ਕੋਈ ਗੱਲ ਹੀ ਨਹੀਂ, ਪਰ ਉਹਨਾਂ ਗੱਲਾਂ ਦੇ ਬਹਾਨੇ ਪੂਰੀ ਦੀ ਪੂਰੀ ਕੌਮ ਦੇ ਅੰਦਰ ਗਲਤ ਮਾਹੌਲ ਸਿਰਜਣਾ, ਨੈਰੇਟਿਵ ਗਲਤ ਸਿਰਜਣਾ, ਇਹ ਬਹੁਤ ਖਤਰਨਾਕ। ਪੰਥ ਦੀ ਚੜ੍ਹਦੀ ਕਲਾ ਲੋਚਣ ਲਈ, ਪੰਥ ਦੀ ਚੜ੍ਹਦੀ ਕਲਾ ਕਰਨ ਲਈ ਜਿਨ੍ਹਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਦੋਸ਼ੀ ਜੇ ਬਣਾ ਧਰਨਾ, ਇਹ ਕਿੱਧਰਲੀ ਸਿਆਣਪ। ਹੁਣ ਇਸ ਮੌਕੇ ਆਪਣੇ ਸਾਹਮਣੇ ਭਾਈ ਅਮਰਤਪਾਲ ਸਿੰਘ ਤੇ ਹੋਰ ਸਾਥੀ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਨੇ। ਇਸ ਮੌਕੇ ਉਹਨਾਂ ਦੀ ਚਰਚਾ ਜ਼ਿਆਦਾ ਹੋਣੀ ਸੁਭਾਵਿਕ ਆ, ਕਿਉਂਕਿ ਇਸ ਮੌਕੇ ਉਹਨਾਂ ਵਾਲਾ ਮੁੱਦਾ, ਖਾਸ ਤੌਰ ਤੇ ਭੁੱਖ ਹੜਤਾਲ ਰੱਖਣ ਦਾ ਕਾਰਨ ਤੇ ਭੁੱਖ ਹੜਤਾਲ ਤੋਂ ਬਾਅਦ ਜੋ ਮਾਹੌਲ ਬਣਿਆ। ਪਰ ਇਹ ਨਹੀਂ ਕਿ ਬਾਕੀ ਸਿੰਘ ਆ ਜਿਹੜੇ, ਉਹਨਾਂ ਵੱਲ ਕੌਮ ਦਾ ਕੋਈ ਧਿਆਨ ਨਾ ਹੋਵੇ। ਸਾਨੂੰ ਜੱਗੀ ਜਹੌਲ ਵਰਗੇ ਤੇ ਹੋਰ ਬਹੁਤ ਸਾਰੇ ਸਿੰਘ ਚੇਤੇ ਕਰਨ ਦੀ ਲੋੜ ਆ, ਜਿਨ੍ਹਾਂ ਉੱਤੇ ਰੋਜ਼ ਇਹੋ ਜਿਹਾ ਕੁਛ ਹੁੰਦਾ ਹੋਣਾ, ਜਿਨ੍ਹਾਂ ਨੇ ਉੱਥੇ ਪਤਾ ਨਹੀਂ ਕੀ ਕੁਛ ਝੱਲਿਆ ਹੋਣਾ ਤੇ ਕੀ ਕੁਛ ਉਹ ਝੱਲ ਰਹੇ ਹੋਣੇ ਆ। ਜੇਲ੍ਹਾਂ ਅਸੀਂ ਵੀ ਕੱਟੀਆਂ ਨੇ, ਜੇਲ੍ਹਾਂ ਦੇ ਵਿੱਚ ਕਦੇ ਵੀ ਸਿਸਟਮ ਜਿਹੜਾ ਹੈ ਉਹ ਸਾਨੂੰ ਚੱਜ ਹਾਲ ਦੇ ਤਰੀਕੇ ਨਾਲ ਜਿਉਣ ਨਹੀਂ ਦਿੰਦਾ। ਇਹ ਤਾਂ ਸਿੱਖਾਂ ਦਾ ਏਕਾ ਹੁੰਦਾ ਜਾਂ ਕੌਮ ਮਗਰ ਖੜੀ ਹੁੰਦੀ ਆ। ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਜਿਹੜੇ ਸਿੰਘ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਸੀ, ਉਹਨਾਂ ਨੂੰ ਕਦੇ ਪੁੱਛ ਕੇ ਦੇਖੋ, ਬਥੇਰੇ ਆ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਤੁਹਾਨੂੰ ਇਹੋ ਜਿਹੇ ਸੱਜਣ ਮਿਲ ਜਾਣਗੇ। ਇਸ ਮੌਕੇ ਵਿਦੇਸ਼ਾਂ ਵਿੱਚ ਵੀ ਬਥੇਰੇ ਨੇ ਜਿਨ੍ਹਾਂ ਨੇ ਜੋਧਪੁਰ ਜੇਲ੍ਹ ਕੱਟੀ ਜਾਂ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦੇ ਦਿਨਾਂ 'ਚ ਕੈਦਾਂ ਕੱਟੀਆਂ। ਉਹ ਸਾਰੇ ਦੱਸ ਦੇਣਗੇ ਕਿ ਹਰ ਥਾਂ ਦੇ ਉੱਤੇ ਜਿਹੜਾ ਸਿਸਟਮ ਆ ਉਹ ਤਾਂ ਸਾਨੂੰ ਝੁਕਾਉਣ, ਲਿਫਾਉਣ ਤੇ ਆਪਦੀ ਈਨ ਮਨਾਉਣ ਤੇ ਤੁਲਿਆ ਹੁੰਦਾ, ਪਰ ਅਸੀਂ ਆਪਦੇ ਇਸ਼ਟ ਨੂੰ, ਆਪਦੇ ਅਕੀਦੇ ਨੂੰ ਪਿਆਰ ਕਰਦੇ ਰਹਿੰਦੇ ਹਾਂ ਤੇ ਡਟ ਕੇ ਕੌਮ ਦੇ ਫਰਜ਼ ਵੀ ਨਿਭਾਉਂਦੇ ਹਾਂ। ਤੇ ਇਸ ਗੱਲ ਦੇ ਵਿੱਚ
ਅੱਡ-ਅੱਡ ਮੌਕਿਆਂ ਦੇ ਉੱਤੇ ਇਹੋ ਜਿਹੇ ਇਤਿਹਾਸਕ ਕਾਂਡ ਵੀ ਵਾਪਰਦੇ ਆ ਜਿਹੜੇ ਸਾਡੇ ਸਿੱਖ ਇਤਿਹਾਸ ਦਾ ਹਿੱਸਾ ਬਣਦੇ। ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਉਹਨਾਂ ਦੀ ਜੇਲ੍ਹ ਚਿੱਠੀਆਂ ਕਿਤਾਬ, ਜੇ ਉਹ ਪੜ੍ਹੋ ਤਾਂ ਉਹਦੇ ਚ ਤੁਹਾਨੂੰ ਬਾਰ-ਬਾਰ ਮਿਲੇਗਾ ਕਿਵੇਂ ਨਿੱਕੀ ਨਿੱਕੀ ਗੱਲ ਲਈ ਭੁੱਖ ਹੜਤਾਲਾਂ ਰੱਖਣੀਆਂ ਪਈਆਂ ਤੇ ਕਿਵੇਂ ਗੋਰਿਆਂ ਨੂੰ ਝੁਕਾਉਣਾ ਪਿਆ। ਬੜਾ ਬੇਰਹਿਮ ਤੇ ਬੇਕਿਰਕ ਸਿਸਟਮ ਸੀ। ਅੱਜ ਉਹਦੇ ਨਾਲੋਂ ਵੀ 1000 ਗੁਣਾ ਜ਼ਿਆਦਾ ਬੇਰਹਿਮ ਸਿਸਟਮ। ਯਾਦ ਰੱਖਣ ਦੀ ਲੋੜ ਆ ਕਿ ਹਿੰਦੂ ਨੂੰ ਸਿੱਖਾਂ ਉੱਤੇ ਬਹੁਤ ਭਾਰੀ ਇਸ ਗੱਲ ਦਾ ਰੋਸ ਆ ਕਿ ਜਦੋਂ ਮੁਗਲਾਂ ਨੇ, ਪਠਾਣਾਂ ਨੇ, ਮੁਸਲਮਾਨਾਂ ਨੇ ਸਾਡੇ ਤੇ ਜ਼ੁਲਮ ਕੀਤਾ, ਉਦੋਂ ਸਿੱਖਾਂ ਤੇ ਵੀ ਬੇਸ਼ੱਕ ਜ਼ੁਲਮ ਹੋਇਆ, ਪਰ ਸਿੱਖ ਬਰਾਬਰ ਖੜ ਕੇ ਅੜੇ ਲੜੇ, ਖੜੇ ਮਰੇ ਤੇ ਇਹਨਾਂ ਨੇ ਲੇਖਾ ਜੋਖਾ ਜਿਹਾ ਉਦੋਂ ਨਾਲ ਹੀ ਨਾਲ ਨਿਬੇੜਤਾ। ਜਦੋਂ ਕਿ ਸਾਡੇ ਜੁੱਤੀਆਂ ਪੈਂਦੀਆਂ ਸੀ, ਜਦੋਂ ਹਿੰਦੂ ਨੂੰ ਇਸ ਗੱਲ ਦਾ ਰੋਸ ਆ ਵੀ ਇਹਨਾਂ ਨੇ ਸਾਡੇ ਪੈਂਦੀਆਂ ਦੇਖੀਆਂ ਤੇ ਇਹ ਇਤਿਹਾਸ ਦੇ ਵਿੱਚ ਸ਼ਾਨ ਨਾਲ ਜਿਉਣ ਵਾਲੇ ਨੇ, ਅਸੀਂ ਹੀਣਤਾ ਦਾ ਸ਼ਿਕਾਰ ਲੋਕ ਆ, ਇਸ ਕਰਕੇ ਉਹ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਦੇ। ਇਸੇ ਗੱਲ ਤੋਂ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ। ਉਹ ਕਹਿਣਗੇ ਸਿੱਖ ਸਾਡੇ ਭਰਾ ਨੇ, ਪਰ ਸਿੱਖੀ ਦਾ ਖੁਰਾ ਖੋਜ ਮਟਾਉਣ ਦਾ ਹਰ ਹਰਬਾ ਉਹ ਵਰਤ ਰਹੇ ਨੇ। ਤੇ ਜਿਹੜੀ ਵੀ ਧਿਰ, ਜਿਹੜਾ ਵੀ ਵਰਤਾਰਾ, ਜਿਹੜਾ ਵੀ ਵਿਅਕਤੀ ਇਸ ਗੱਲ ਦੇ ਵਿੱਚ ਭਾਈ ਆਪਣੇ ਖਾਲਸਾ ਪੰਥ ਦੇ ਹਿੱਤਾਂ ਦੇ ਖਿਲਾਫ ਜਾਂਦਾ ਦਿਖੇ, ਉਹਦੇ ਉਹ ਹੱਕ 'ਚ ਖੜਦੇ ਆ। ਜਿਵੇਂ ਡੇਰਾ ਸਰਸਾ ਵਾਲਿਆਂ ਦਾ ਇੱਕ ਪ੍ਰਦੀਪ ਕਲੇਰ ਫੜਿਆ ਗਿਆ। ਪ੍ਰਦੀਪ ਕਲੇਰ ਦੇ ਬਿਆਨ ਜਿਹੜੇ ਨੇ, ਉਹਨਾਂ ਬਾਰੇ ਇਹ ਚੀਜ਼ ਚਰਚਾ 'ਚ ਆ ਕਿ ਉਹਨੇ ਗੱਲ ਇਹ ਕਹੀ ਹੈ ਪੁਲਿਸ ਕੋਲੇ, ਜਦੋਂ ਪ੍ਰਦੀਪ ਕਲੇਰ ਜਦੋਂ ਰਾਮ ਮੰਦਿਰ ਦਾ ਹੋਇਆ ਪ੍ਰੋਗਰਾਮ, ਉੱਥੇ ਉਹ ਹੋ ਗਿਆ ਨਿਸ਼ਾਨਦੇਹੀ, ਬਾਅਦ 'ਚ ਫੜਿਆ ਗਿਆ। ਹੁਣ ਉਹਨੇ ਕਹਿੰਦੇ ਇਹ ਬਿਆਨ ਦਿੱਤਾ ਜਿਹਦੇ 'ਚ ਉਹਨੇ ਕਿਹਾ ਵੀ ਜਿਹੜਾ ਡੇਰਾ ਮੁਖੀ ਆ ਗੁਰਮੀਤ ਰਾਮ ਰਹੀਮ, ਤੇ ਉਹਦੇ ਨਾਲ ਉਹਦੀ ਜਿਹੜੀ ਇੱਕ ਉਹਦੇ ਨਾਲ ਹੁੰਦੀ ਸੀ ਉਹ ਲੜਕੀ, ਤੇ ਬੇਅਦਬੀ ਦੇ ਹਨੀਪ੍ਰੀਤ ਦਾ ਨਾਮ, ਹਨੀਪ੍ਰੀਤ ਤੇ ਕੁਝ ਹੋਰ ਨਾਂ ਲਏ ਆ ਵੀ ਇਹਨਾਂ ਸਾਰਿਆਂ ਨੂੰ ਬੇਅਦਬੀ ਦੇ ਪ੍ਰਕਰਣ ਬਾਰੇ ਪੂਰੀ ਤਰ੍ਹਾਂ ਪਤਾ ਸੀ। ਇੱਕ ਕੋਈ ਡਰਾਈਵਰ ਆ ਉਹਨੇ ਗੁਲਾਬੂ ਜਾਂ ਗੁਲਾਬੋ ਉਹਦਾ ਨਾਮ ਰੱਖਿਆ, ਗੁਲਾਬੂ ਹੋ ਸਕਦਾ, ਗੁਲਾਬੋ ਤਾਂ ਔਰਤਾਂ ਵਾਲਾ ਨਾਮ। ਤੇ ਵੀ ਇਹ ਸਾਰੇ ਬੰਦਿਆਂ ਨੂੰ ਪਤਾ ਸੀਗਾ ਵੀ ਕੀ ਕੁਝ ਚੱਲ ਰਿਹਾ, ਕਿਵੇਂ ਹੋ ਰਿਹਾ। ਹੁਣ ਜੇ ਇਸ ਬਿਆਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਫ਼ ਆ ਗੱਲ ਵੀ ਡੇਰਾ ਮੁਖੀ ਤੇ ਉਹਦੀ ਇਹ ਸਾਰੀ ਟੀਮ ਆ ਜਿਹੜੀ, ਉਹ ਬੇਅਦਬੀ ਕਾਂਡ ਦੇ ਵਿੱਚ ਦੋਸ਼ੀ ਆ। ਤੇ ਖਾਲਸਾ ਪੰਥ ਨੂੰ ਤਾਂ ਪਹਿਲਾਂ ਹੀ ਪਤਾ, ਪਰ ਇਹ ਗੱਲ ਇਸ ਕਰਕੇ ਕਹੀ ਜਾ ਰਹੀ ਆ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਪੂਰਾ ਠੋਕ ਵਜਾ ਕੇ ਬੜੀ ਜਿਵੇਂ ਕਹਿੰਦੇ ਆ ਸਾਜ਼ਿਸ਼ਾਨਾ ਬਿਰਤੀ ਅਨੁਸਾਰ ਕੌਂਸਪੀਰੇਸੀ ਬਣਾ ਕੇ, ਸਾਜ਼ਿਸ਼ ਬਣਾ ਕੇ ਹਰ ਉਹ ਕਦਮ ਚੱਕ ਰਹੀ ਆ ਜਿਹਦੇ ਨਾਲ ਡੇਰਾ ਸਰਸਾ ਦੀ ਹਮਾਇਤ ਹੋ ਜਾਵੇ ਤੇ ਸਿੱਖ ਕੌਮ ਦਾ ਪੱਖ ਕਮਜ਼ੋਰ ਹੋ ਜਾਵੇ। ਕੀ ਕੀਤਾ ਜਾ ਰਿਹਾ ਹੈ ਵੀ ਜਿਹੜੇ ਲੋਕ ਗਵਾਹ ਬਣਦੇ ਆ ਉਹਨਾਂ ਨੂੰ ਇੱਥੋਂ ਮੁਲਕ ਛੱਡ ਕੇ ਭੱਜ ਜਾਣ ਲਈ ਮਜਬੂਰ ਕੀਤਾ ਜਾਂਦਾ। ਪਿਛਲੇ ਦਿਨੀ ਇੱਕ ਇਸ ਤਰੀਕੇ ਦੀ ਖਬਰ ਤੁਸੀਂ ਸਾਰਿਆਂ ਨੇ ਪੜ੍ਹੀ ਸੁਣੀ ਹੋਣੀ ਆ ਵੀ ਇੱਕ ਗਵਾਹ ਸੀ ਗੋਪਾਲ ਕ੍ਰਿਸ਼ਨ, ਉਹ ਆਪਦੇ ਪੂਰੇ ਪਰਿਵਾਰ ਸਮੇਤ ਬਾਹਰ ਨੂੰ ਭੱਜ ਗਿਆ। ਕਿਉਂ ਭੱਜ ਗਿਆ? ਕਿਉਂਕਿ ਉਹ ਬਹੁਤ ਵੱਡੀਆਂ ਧਮਕੀਆਂ ਮਿਲ ਰਹੀਆਂ ਸੀ ਤੇ ਸਿਕਿਉਰਿਟੀ ਵੀ ਮੰਗ ਰਿਹਾ ਸੀ, ਪਰ ਉਹਨੂੰ ਸਿਕਿਉਰਿਟੀ ਤਾਂ ਕੀ ਕਿਸੇ ਨੇ ਦੇਣੀ ਸੀ। ਤੇ ਉਸ ਬੰਦੇ ਕੋਲ ਇਹ ਤੱਥ ਸੀ, ਉਹ ਗਵਾਹ ਸੀ ਕਿ ਜਿਹੜੇ ਪੋਸਟਰ ਲਾਏ ਗਏ ਨੇ ਇਲਾਕੇ 'ਚ, ਭੰਗੀ ਦਾਸ ਨੇ ਉਹ ਮੇਰੇ ਤੋਂ ਲਏ ਸੀ ਤੇ ਉਹ ਬਰਗਾੜੀ ਪਿੰਡ ਵਿੱਚ ਮੇਰੀ ਦੁਕਾਨ ਤੋਂ ਗਏ ਸੀ ਜਿਹੜੇ ਪੋਸਟਰ ਵਗੈਰਾ ਲਾਏ ਗਏ। ਹੁਣ ਗੋਪਾਲ ਕ੍ਰਿਸ਼ਨ ਜਿਹੜਾ ਹੈ ਉਹਦੇ ਭੱਜ ਜਾਣ ਦੇ ਅਰਥ ਕੀ ਨੇ ਵੀ ਬਾਕੀ ਹੋਰ ਗਵਾਹਾਂ ਦੇ ਵਿੱਚ ਦੁੱਗਣੀ ਦਹਿਸ਼ਤ ਪੈ ਗਈ ਤੇ ਸਿਸਟਮ ਨੇ, ਸਰਕਾਰ ਨੇ ਬਾਕੀ ਗਵਾਹਾਂ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ। ਇੱਕ ਮੱਲਕੇ ਪਿੰਡ ਵਾਲੀ ਬੇਅਦਬੀ 'ਚ ਗੁਰਸੇਵਕ ਸਿੰਘ ਫੌਜੀ, ਉਸ ਵਿਚਾਰੇ ਨੇ ਬਹੁਤ ਰੌਲਾ ਰੱਪਾ ਪਾਇਆ, ਉਹਨੂੰ ਵੀ ਕਿਸੇ ਨੇ ਸਿਕਿਉਰਿਟੀ ਨਹੀਂ ਦਿੱਤੀ। ਬੇਸ਼ੱਕ ਉਹ ਡਟਿਆ ਰਿਹਾ, ਪਰ ਇਸ ਤਰੀਕੇ ਨਾਲ ਸਰਕਾਰ ਜਿਹੜੀ ਆ ਦੂਜੀ ਧਿਰ ਨੂੰ ਖੁੱਲਾ ਮੌਕਾ ਦੇ ਰਹੀ ਆ ਵੀ ਜੇ ਤੁਸੀਂ ਗਵਾਹਾਂ ਨੂੰ ਡਰਾਉਣਾ, ਧਮਕਾਉਣਾ ਜਾਂ ਬਾਹਰ ਕੱਢਣਾ ਜਾਂ ਗਵਾਹੀ ਤੋਂ ਮੁਕਰਾਉਣਾ ਤਾਂ ਤੁਹਾਨੂੰ ਪੂਰੀ ਖੁੱਲ੍ਹ। ਇਹ ਬਹੁਤ ਹੀ ਖਤਰਨਾਕ ਵਰਤਾਰਾ ਤੇ ਇਸ ਵਰਤਾਰੇ ਦੇ ਲਈ ਖਾਲਸਾ ਪੰਥ ਨੂੰ ਸਮਝਣਾ ਚਾਹੀਦਾ ਕਿ ਸਾਡਾ ਦੁਸ਼ਮਣ ਜਿਹੜਾ ਬਹੁਤ ਹੀ ਜ਼ਿਆਦਾ ਕਮੀਨਗੀ ਤੇ ਉਤਰਿਆ ਹੋਇਆ। ਕਿਸੇ ਵੇਲੇ ਆਪਾਂ ਨੂੰ ਬਾਦਲ ਕਿਆਂ ਤੇ ਗੁੱਸਾ ਸੀ ਵੀ ਇਹ ਨਹੀਂ ਮਸਲੇ ਹੱਲ ਕਰਦੇ, ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਬਾਈਬਲ ਕਾਂਡ ਵਾਪਰਿਆ,
फिर ਆਪਾਂ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਲਾ ਕੇ ਇਹਨੂੰ ਸੱਤਾ ਤੇ ਲਿਆਏ ਤੇ ਉਸ ਤੋਂ ਬਾਅਦ ਚੰਨੀ ਵੀ ਮੁੱਖ ਮੰਤਰੀ ਰਹਿ ਕੇ ਚਲਾ ਗਿਆ। ਹੁਣ ਭਗਵੰਤ ਮਾਨ ਸਰਕਾਰ ਜਿਹੜੀ ਪਾਰਟੀ ਦੀ ਮਰਜ਼ੀ ਬਣਾ ਲਓ, ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਲਓ, ਸਾਰਿਆਂ ਨੇ ਭਾਰਤੀ ਹਕੂਮਤੀ ਸਿਸਟਮ ਦੇ ਹਿਸਾਬ ਨਾਲ ਚੱਲਣਾ। ਅਗਲੇ ਤਾਂ ਐਡਵੋਕੇਟ ਜਨਰਲ ਤੇ ਹੋਰ ਅਹੁਦਿਆਂ ਦੇ ਉੱਤੇ ਡੇਰਾ ਸਰਸਾ ਦੇ ਹਮੈਤੀਆਂ ਨੂੰ ਲਾਉਂਦੇ ਤੇ ਇਸ ਸਿਸਟਮ ਤੋਂ ਇਨਸਾਫ ਦੀ ਆਸ ਕਰਨੀ। ਫਿਰ ਗੱਲ ਉੱਥੇ ਚਲੇ ਜਾਂਦੀ ਹੈ ਵੀ 1947 ਮੌਕੇ ਆਪਣੇ ਤੋਂ ਗਲਤੀ ਹੋ ਗਈ ਤੇ ਉਹ ਗਲਤੀ ਇਹੀ ਆ ਕਿ ਆਪਾਂ ਉਸ ਮੁਲਕ, ਉਸ ਧਰਮ, ਉਸ ਕੌਮ ਦੇ ਲੋਕਾਂ ਨਾਲ ਯਾਰੀ ਪਾ ਕੇ ਬਹਿ ਗਏ ਜਿਹੜਾ ਸਾਡੀ ਹੋਂਦ ਹਸਤੀ ਦਾ ਦੁਸ਼ਮਣ ਆ। ਸਾਡੇ ਸਾਹਮਣੇ ਐਸ ਹੁਣ ਚੇਤ ਮਹੀਨਾ, ਇੱਕ ਚੇਤ ਚੜ੍ਹਨਾ, ਜਿੱਦਣ ਇੱਕ ਚੇਤ ਹੋਣਾ ਸਾਡਾ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਪਹਿਲਾ ਦਿਨ ਹੁੰਦਾ, ਨਵਾਂ ਸਾਲ ਚੜ੍ਹਦਾ। ਪਰ ਜਿਹੜਾ ਕੈਲੰਡਰ ਸਾਡੇ ਉੱਤੇ ਥੋਪਿਆ ਗਿਆ ਨਾਨਕਸ਼ਾਹੀ ਕੈਲੰਡਰ ਕਹਿ ਕੇ, ਉਹਦੇ ਬਾਰੇ ਸਾਨੂੰ ਸਭ ਨੂੰ ਪਤਾ ਵੀ ਉਹ ਇੱਕ ਬ੍ਰਾਹਮਣਵਾਦੀ ਤੇ ਜਿਹੜਾ ਹੋਰ ਕਈ ਕੈਲੰਡਰਾਂ ਦਾ ਇੱਕ ਮਿਕਸਚਰ ਜਿਹਾ ਬਣਾ ਕੇ ਸਾਨੂੰ ਦਿੱਤਾ ਗਿਆ। ਤੇ ਅਸਲੀ ਨਾਨਕਸ਼ਾਹੀ ਕੈਲੰਡਰ ਦੀ ਸਾਨੂੰ ਜਿਹੜੀ ਲੋੜ ਆ, ਜਿਹੜਾ ਕਿ ਸਾਡਾ ਬ੍ਰਾਹਮਣਵਾਦ ਤੋਂ ਖਹਿੜਾ ਛੁਡਾ ਦੇਵੇ। ਹੁਣ ਤਾਂ ਇਹ ਗੱਲ ਆ ਵੀ ਜਿਹੜਾ ਹੁਸ਼ਿਆਰਪੁਰ ਵਾਲੇ ਪੰਡਤ ਦੇਵੀ ਦਿਆਲ ਆ, ਪਹਿਲਾਂ ਉਹਨਾਂ ਦੀ ਜੰਤਰੀ ਬਣਦੀ ਆ, ਉਹਦੇ ਵਿੱਚ ਫਿਰ ਚੇਤ ਮਹੀਨਾ ਕਿਹੜੀ ਤਰੀਕ ਨੂੰ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਆਉਂਦਾ, ਫਿਰ ਅੱਗੇ ਮੱਸਿਆ ਪੁੰਨਿਆ ਸ਼ਗਰਾਂਦਾਂ, ਉਹਦੇ 'ਚ ਵੀ ਸਾਡਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਤੇ ਹੋਰ ਸਾਰੇ ਦਿਨ ਤਿਉਹਾਰ ਨਿਕਲਦੇ ਆ ਵੀ ਕਿੰਨੀ ਚੇਤ ਨੂੰ ਕੀ ਆ, ਕਿੰਨੀ ਹਾੜ ਨੂੰ ਕੀ ਆ। ਸੋ ਅਸੀਂ ਤਾਂ ਪੰਡਤ ਦੇਵੀ ਦਿਆਲ ਹੁਸ਼ਿਆਰਪੁਰ ਵਾਲੇ ਦੇ ਜੰਤਰੀ ਦੇ ਮਥਾਜ ਹੋਏ ਫਿਰਦੇ, ਆਪਦੇ ਕੈਲੰਡਰ ਆਪਦੀਆਂ ਜੰਤਰੀਆਂ ਤੱਕ ਸਾਡੇ ਕੋਲੇ ਹੈ ਨਹੀਂ। ਤੇ ਇਵੇਂ ਹੀ ਜੇ ਅਸੀਂ ਸਿੱਖ ਰਹਿਤ ਮਰਿਆਦਾ ਬਣਾਈ ਤਾਂ ਦੁਸ਼ਮਣ ਨੇ ਉਹਨੂੰ ਘੇਰ ਲਿਆ ਤੇ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਸਾਡੇ ਕੋਲੋਂ ਹਰ ਉਹ ਚੀਜ਼ ਕਰਵਾ ਰਿਹਾ। ਸਾਡੀ ਲੀਡਰਸ਼ਿਪ ਇਸ ਸਾਰੇ ਕਾਸੇ ਵਿੱਚ ਆਪਦਾ ਗਲਤ ਕਰ ਰਹੀ ਹੈ। ਜਿਹੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ, ਵਿਪਰਨ ਕੀ ਰੀਤ ਦੇ ਰਾਹ ਸਾਨੂੰ ਤੋਰਿਆ ਜਾ ਰਿਹਾ। ਤੋ ਇਸ ਤਰ੍ਹਾਂ ਅੱਜ ਜਿਹੜੇ ਸਾਨੂੰ ਹੀਰੋ, ਜਿਹੜੇ ਸਾਨੂੰ ਨਾਇਕ ਇਸ ਮਾਹੌਲ ਵਿੱਚ ਚਾਹੀਦੇ ਆ, ਉਹਨਾਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ। ਕੌਮਾਂ ਨਾਇਕ ਸਿਰਜਦੀਆਂ ਹੁੰਦੀਆਂ, ਕੌਮਾਂ ਨਾਇਕ ਬਚਾਉਂਦੀਆਂ ਹੁੰਦੀਆਂ। ਸਾਡੇ ਕੋਲੇ ਤਾਂ ਬੇਅੰਤ ਨਾਇਕ ਨੇ। ਪੰਜਾਬ ਦੇ ਹਰ ਪਿੰਡ, ਹਰ ਮੋੜ ਦੇ ਉੱਤੇ ਪੰਥਕ ਸਭਾ ਨੂੰ ਪਰਨਾਏ ਹੋਏ, ਗੁਰਮਤ ਦਾ ਝੰਡਾ ਚੱਕ ਕੇ ਖਾਲਿਸਤਾਨ ਦੇ ਸੰਘਰਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਨਾਇਕ ਨੇ। ਪਰ ਸਾਡੇ ਵਿੱਚ ਇਹ ਬਹੁਤ ਭੈੜੀ ਮਾੜੀ ਬਿਰਤੀ ਜ਼ੋਰ ਫੜਦੀ ਜਾ ਰਹੀ ਆ ਕਿ ਹਰੇਕ ਨੂੰ ਮਾੜਾ ਦਿਖਾਉਣਾ, ਨੀਵਾਂ ਦਿਖਾਉਣਾ, ਵੀ ਐਵੇਂ ਤੁਰਿਆ ਫਿਰਦਾ ਜੀ, ਇਹ ਕੋਈ ਗੱਲ ਥੋੜੀ ਹੈ। ਹਰੇਕ ਹੀ ਆਪਦੇ ਆਪ ਨੂੰ ਘੈਂਟ, ਆਪਦੀ ਧਿਰ ਨੂੰ ਬੱਬਰ ਸ਼ੇਰਾਂ ਦੀ ਧਿਰ ਤੇ ਬਾਕੀ ਸਾਰੇ ਸਿੱਖਾਂ ਨੂੰ ਐਵੇਂ ਜਿਹੇ ਸਮਝਣ ਦੇ ਵਿੱਚ ਲੱਗਿਆ ਹੋਇਆ। ਕਿਸੇ ਨੇ ਕਿਸੇ ਤਰੀਕੇ ਨਾਲ, ਕਿਸੇ ਨੇ ਕਿਸੇ ਤਰੀਕੇ ਨਾਲ ਦੂਜਿਆਂ ਨੂੰ ਨੀਵਾਂ ਦਿਖਾਉਣਾ ਹੀ ਦਿਖਾਉਣਾ। ਇਸ ਮਾਹੌਲ ਦੇ ਵਿੱਚ ਸਾਡਾ ਬਣੂ ਕੀ? ਇਹ ਜਿਹੜਾ ਰਾਹ ਆਪਾਂ ਫੜੀ ਬੈਠੇ ਆ, ਇਹਦੇ ਵਿੱਚ ਦੂਜੀਆਂ ਧਰਮਾਂ ਕੌਮਾਂ ਦੇ ਲੋਕਾਂ ਲਈ ਸਾਡੇ ਕੋਲ ਕੋਈ ਬਹੁਤੀਆਂ ਚੰਗੀਆਂ ਉਦਾਹਰਨਾਂ ਨਹੀਂ ਹੈ। ਆ ਸਾਡੇ ਗਵਾਂਢ ਹਿੰਦੂ ਆ, ਪਤਾ ਹੀ ਨਹੀਂ ਕਿੱਥੋਂ ਕਿੱਥੋਂ ਨਵੇਂ ਨਾਇਕ ਉਭਾਰ ਰਹੇ ਨੇ, ਆਪਦੇ ਨਾਇਕਾਂ ਨੂੰ ਅੱਗੇ ਲਿਜਾ ਰਹੇ ਨੇ, ਆਪਦੀਆਂ ਕਨਸੈਪਟਸ ਨੂੰ, ਆਪਦੇ ਮਿਥਿਹਾਸ ਨੂੰ ਵੀ ਇਤਿਹਾਸ ਬਣਾਈ ਜਾਂਦੇ। ਸਾਡੇ ਕੰਮ ਉਲਟ ਚੱਲਿਆ ਹੋਇਆ। ਹੁਣ ਅੱਜ ਦੇ ਦਿਨ ਦੀਵਾਨ ਕੌੜਾ ਮੱਲ, ਜਿਹੜਾ ਅੱਜ ਦੇ ਦਿਨ ਉਹਦਾ ਇਤਿਹਾਸਕ ਤੌਰ ਦੇ ਉੱਤੇ ਜ਼ਿਕਰ ਆ ਕਿ ਉਹ ਚੜ੍ਹਾਈ ਕੀਤਾ ਸੀ ਜੰਗ ਦੇ ਮੈਦਾਨ 'ਚ, ਤੇ ਦੀਵਾਨ ਕੌੜਾ ਮੱਲ ਨੂੰ ਸਿੱਖ ਮਿੱਠਾ ਮੱਲ ਕਹਿੰਦੇ ਸੀ, ਕਿਉਂਕਿ ਉਹ ਬੇਸ਼ੱਕ ਸਿੱਖ ਨਹੀਂ ਸੀ, ਪਰ ਉਹਨੇ ਲਗਾਤਾਰ ਸਿੱਖ ਕੌਮ ਦਾ ਪੱਖ ਪੂਰਿਆ। ਤੇ ਮੀਰ ਮੰਨੂ ਦੇ ਵੇਲੇ ਜਾਂ ਮੁਗਲ ਦਰਬਾਰ ਦੇ ਵਿੱਚ, ਲਾਹੌਰ ਦਰਬਾਰ ਦੇ ਵਿੱਚ ਹੁੰਦਿਆਂ ਉਹਨੇ ਸਦਾ ਹੀ ਸਿੱਖਾਂ ਤੇ ਸਿੱਖੀ ਦਾ ਪੱਖ ਪੂਰਿਆ। ਤੇ ਨਤੀਜਾ ਇਹ ਨਿਕਲਿਆ ਕਿ ਉਹਦਾ ਪਰਿਵਾਰ ਜਿਹੜਾ ਹੈ ਉਹ ਬਾਅਦ ਵਿੱਚ ਸਿੱਖੀ ਨੂੰ ਸਮਰਪਿਤ ਹੋ ਗਿਆ। ਜਿਵੇਂ ਦੀਵਾਨ ਕੌੜਾ ਮੱਲ ਨੇ ਪੰਥ ਨਾਲ ਪਿਆਰ ਦਿਖਾਇਆ, ਉਵੇਂ ਉਹਨਾਂ ਦੇ ਪਰਿਵਾਰ ਦੇ ਵਾਰਸ ਜਿਹੜੇ ਆ ਭਾਈ ਵੀਰ ਸਿੰਘ, ਜਿਨ੍ਹਾਂ ਨੇ ਬਾਅਦ ਵਿੱਚ ਸਿੱਖ ਜਗਤ ਨੂੰ ਬਹੁ ਮੁੱਲਾ ਖਜ਼ਾਨਾ ਦਿੱਤਾ, ਲਿਖਤਾਂ ਕਮਾਲ ਦੀਆਂ ਦਿੱਤੀਆਂ, ਸਿੱਖ ਇਤਿਹਾਸ ਨੂੰ ਮਾਲੋ ਮਾਲ ਕੀਤਾ ਤੇ ਸਿੱਖ ਫਲਸਫੇ ਨੂੰ, ਸੁੰਦਰੀ ਨਾਵਲ ਜਿਹੜਾ ਭਾਈ ਵੀਰ ਸਿੰਘ ਦਾ, ਜਾਂ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਸਮਾਜ ਨੂੰ ਸੇਧ ਦੇਣ ਵਾਲੇ, ਸਿੱਖ ਕੌਮ ਨੂੰ ਸਦਾਚਾਰਕ ਗੁਣਾਂ ਨਾਲ ਭਰਨ ਵਾਲੀਆਂ ਸੇਧਾਂ ਦਿੱਤੀਆਂ। ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਖਬਰਾਂ ਦੇਖਦੇ ਹਾਂ ਕਿ ਸਾਡੇ ਪੰਥ ਨੂੰ ਸਮਰਪਿਤ, ਕੌਮ ਨੂੰ ਸਮਰਪਿਤ ਪਰਿਵਾਰਾਂ ਦੇ ਬੱਚੇ ਬੱਚੀਆਂ ਸਿੱਖੀ ਨੂੰ ਤਿਆਗ ਰਹੇ ਨੇ, ਸਿੱਖ ਸਰੂਪ ਨੂੰ ਤਿਆਗ ਰਹੇ ਨੇ, ਤਾਂ ਉਦੋਂ ਸਾਨੂੰ ਦੁੱਖ ਲੱਗਦਾ। ਪਿਛਲੇ ਦਿਨੀ ਇਹ ਚਰਚਾ ਹੋਈ ਕਿ ਇੱਕ ਪੰਜਾਬ ਦੀ ਸਿੱਖ ਕੁੜੀ ਨੇ ਪਾਕਿਸਤਾਨ ਦੇ ਵਿੱਚ ਇਸਲਾਮ ਧਾਰਨ ਕੀਤਾ, ਨਿਕਾਹ ਕੀਤਾ।
उस लड़की का आला दुआला उहदे परिवारक मैंबर ते असीं सारे ही किसी ना किसी तरीके नाल इस गल लई दोषी हाँ कि उहनूं असीं सिੱਖੀ च नहीं रख सके। ਜਿਹੜੇ ਬੱਚੇ ਬੱਚੀਆਂ ਸਿੱਖੀ ਨੂੰ ਛੱਡ ਰਹੇ ਨੇ ਉਹ ਕਿਉਂ ਛੱਡ ਰਹੇ ਨੇ ਤੇ ਕਿਉਂ ਇਸ ਮੌਕੇ ਫਿਰ ਸਿੱਖਾਂ ਨੂੰ ਭਾਈ ਅਮਰਤਪਾਲ ਸਿੰਘ ਵਰਗੇ ਵਰਤਾਰਿਆਂ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਚਲੋ ਜੀ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਅਹਿਸਾਸ ਕਰਾਉਣ ਲਈ ਤੇ ਸਿੱਖਾਂ ਨੂੰ ਸਿੱਖੀ ਨਾਲ ਜੋੜੀ ਰੱਖਣ ਦੇ ਲਈ ਇਹ ਨੌਜਵਾਨ ਸਮਰਪਿਤ ਹੋ ਕੇ ਤੁਰਿਆ। ਦੂਜਾ ਜਿਹੜਾ ਹੈ, ਅੱਜ ਭਾਈ ਅਮਰੀਕ ਸਿੰਘ ਜੀ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ, ਉਹਨਾਂ ਦਾ ਜਨਮ ਦਿਹਾੜਾ। ਭਾਈ ਅਮਰੀਕ ਸਿੰਘ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜੂਨ 84 ਨੂੰ ਸ਼ਹੀਦ ਹੋਣ ਕਰਕੇ ਹੀ ਇਕੱਲੇ ਸਾਡੇ ਹੀਰੋ ਨਹੀਂ ਹੈਗੇ। ਸਾਨੂੰ ਚੰਗੀ ਤਰ੍ਹਾਂ ਚੇਤਾ ਕਿ ਕਿਵੇਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਲਾਲ ਹਨੇਰੀ ਕਾਮਰੇਡਾਂ ਦੀ ਨਾਸਤਕਪੁਣੇ ਦੀ ਚੱਲ ਰਹੀ ਸੀ ਤੇ ਉਸ ਮੌਕੇ ਫੈਡਰੇਸ਼ਨ ਦੇ ਬਹੁਤ ਸਾਰੇ ਟੁਕੜੇ ਹੋਏ ਸੀ ਤੇ ਉਸ ਮੌਕੇ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਕਿਵੇਂ ਭਾਈ ਅਮਰੀਕ ਸਿੰਘ ਨੂੰ ਸਾਰੇ ਫੈਡਰੇਸ਼ਨਾਂ ਦੇ ਧੜਿਆਂ ਦੇ ਇਕੱਠੇ ਕਰਕੇ ਇੱਕ ਆਗੂ ਦੇ ਰੂਪ 'ਚ ਪ੍ਰਧਾਨ ਥਾਪਿਆ ਗਿਆ। ਤੇ ਜਦੋਂ ਖਾਲਸਾ ਕਾਲਜ ਪੜ੍ਹਦੇ ਸੀ ਭਾਈ ਅਮਰੀਕ ਸਿੰਘ, ਉਦੋਂ ਦੂਜੀ ਜਿਵੇਂ ਅਸੀਂ ਆ ਟੂਟੀ ਵਾਲੀ ਪੱਗ ਬੰਨ੍ਹਦੇ ਹਾਂ, ਪਟਿਆਲਾ ਸ਼ਾਹੀ ਕਹਿ ਦਿੰਦੇ ਆ ਉਹਨੂੰ, ਬਾਅਦ ਵਿੱਚ ਉਹਨਾਂ ਦਾ ਜਿਹੜਾ ਰੂਪ ਪ੍ਰਚਲਿਤ ਹੋਇਆ ਚੋਲੇ ਦਮਾਲੇ ਵਾਲਾ, ਉਹ ਤੋਂ ਅੱਜ ਦੇ ਵੀ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਆ ਪ੍ਰਭਾਵਿਤ ਹੋ ਕੇ ਉਵੇਂ ਦਾ ਰੂਪ ਸਰੂਪ ਬਣਾਉਂਦੇ ਆ, ਉਵੇਂ ਗੋਲ ਦਮਾਲਾ ਤੇ ਕਸ਼ਹਿਰਾ ਤੇ ਲੰਮਾ ਚੋਲਾ, ਟਕਸਾਲੀ ਜਿਹਨੂੰ ਆਪਾਂ ਪਹਿਰਾਵਾ ਕਹਿ ਦਿੰਦੇ ਆ। ਸੋ ਜਿਹੜਾ ਭਾਈ ਅਮਰੀਕ ਸਿੰਘ ਦੀ ਪੰਥ ਨੂੰ ਦੇਣ ਆ ਉਹ ਇਹ ਆ ਕਿ ਉਹਨਾਂ ਦੇ ਅਧੀਨ ਇੱਕ ਇਹੋ ਜਿਹੀ ਧਿਰ ਪੈਦਾ ਹੋਈ ਜਿਹਨੇ ਨਾਸਤਕਪੁਣੇ ਵੱਲ ਵੱਧ ਰਹੀ ਸਿੱਖ ਜਵਾਨੀ ਨੂੰ ਕੌਮ ਨੂੰ ਸਮਰਪਿਤ ਇਹੋ ਜਿਹੇ ਸੂਰਮਿਆਂ ਦੀ ਇੱਕ ਜਥੇਬੰਦੀ 'ਚ ਬਦਲਿਆ, ਜਿਨ੍ਹਾਂ ਨੇ 1984 ਮੌਕੇ ਸਿਖਰ ਤੇ ਗਏ ਹੋਏ ਸੰਘਰਸ਼ ਨੂੰ ਇੱਕ ਨਵਾਂ ਬਲ ਦਿੱਤਾ। ਜਿਹੜਾ 1984 ਤੱਕ ਦਾ ਇਤਿਹਾਸ ਆ ਉਹਦੇ ਵਿੱਚ ਭਾਵੇਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦਾ ਯੋਗਦਾਨ ਹੈ, ਪਰ ਫੈਡਰੇਸ਼ਨ ਦਾ ਨੌਜਵਾਨ ਹੋਣਾ, ਫੈਡਰੇਸ਼ਨ ਦੇ ਵਿਦਿਆਰਥੀ ਹੋਣਾ ਇੱਕ ਵੱਖਰੀ ਗੱਲ ਹੁੰਦੀ ਸੀ। ਬਾਅਦ ਵਿੱਚ ਫੈਡਰੇਸ਼ਨ ਦੇ ਦੋ ਜਿਹੜੇ ਆ ਉਹ ਰੂਪ ਸਾਡੇ ਸਾਹਮਣੇ ਆਉਂਦੇ ਆ। ਇੱਕ ਰੂਪ ਉਹ ਹੈ ਜਦੋਂ ਫੈਡਰੇਸ਼ਨ ਜਿਹੜੀ ਆ ਓਵਰਗਰਾਊਂਡ ਫਰੰਟ ਦੇ ਉੱਤੇ ਸਰਗਰਮ ਰਹਿੰਦੀ ਆ, ਉਹਦੇ ਬਹੁਤ ਸਾਰੇ ਹਿੱਸੇ ਬਣ ਗਏ। ਪਰ ਇੱਕ ਫੈਡਰੇਸ਼ਨ ਜਿਹੜੀ ਆ ਪਹਿਲਾਂ ਭਾਈ ਗੁਰਜੀਤ ਸਿੰਘ ਤੇ ਫਿਰ ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਦੀ ਕਮਾਂਡ ਹੇਠ ਹਥਿਆਰਬੰਦ ਗਰੀਲਾ ਐਕਸ਼ਨਾਂ ਵੱਲ ਚਲੇ ਜਾਂਦੀ ਆ। ਪਰ ਜਿਹੜਾ ਇਹ ਸਾਰਾ ਫੈਡਰੇਸ਼ਨ ਦਾ ਤਾਮਝਾਮ ਸੀ, ਇਹਦੇ ਵਿੱਚ ਭਾਈ ਅਮਰੀਕ ਸਿੰਘ ਦਾ ਨਾਂ ਸਦਾ ਹੀ ਯਾਨੀ ਕਿ ਬੱਲੇ ਬੱਲੇ 'ਚ ਰਿਹਾ ਵੀ ਭਾਈ ਅਮਰੀਕ ਸਿੰਘ। ਉਹ ਇੱਕ ਬਹੁਤ ਹੀ ਜ਼ਿਆਦਾ ਮਿਕਨਾਤੀਸੀ ਸ਼ਖਸੀਅਤ ਸੀ, ਉਹਨਾਂ ਦਾ ਜਨਮ ਦਿਹਾੜਾ ਹੈ। ਤੋ ਜਿਹੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ, ਜੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਨਹੀਂ ਹੁੰਦੇ, ਸੈਮੀਨਾਰ ਨਹੀਂ ਹੁੰਦੇ, ਨੌਜਵਾਨਾਂ 'ਚ ਉਹਨਾਂ ਪ੍ਰਤੀ ਉਹ ਜਿਹਾ ਉਤਸ਼ਾਹ ਉਮਾਹ ਨਹੀਂ ਹੁੰਦਾ, ਤਾਂ ਫਿਰ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਿੰਨੇ ਜ਼ਿਆਦਾ ਘੁੰਮਣ ਘੇਰੀਆਂ 'ਚ ਫਸੇ ਹੋਏ ਹਾਂ। ਫੈਡਰੇਸ਼ਨ ਨੇ 1947 ਤੋਂ ਲੈ ਕੇ ਹੀ ਬਹੁਤ ਸਾਰੇ ਸਿੱਖ ਆਗੂ ਦਿੱਤੇ, ਜਿੰਨੇ ਆ ਪੰਥਕ ਸਭਾ ਦੇ ਵਿੱਚ ਅਕਾਲੀ ਲੀਡਰ ਨੇ, ਉਹਨਾਂ ਬਹੁਤਿਆਂ ਦੇ ਲਈ ਫੈਡਰੇਸ਼ਨ ਜਿਹੜੀ ਸੀ ਉਹ ਨਰਸਰੀ ਸੀ। ਉੱਥੋਂ ਟ੍ਰੇਨਡ ਹੋ ਕੇ, ਸਿੱਖਿਅਤ ਹੋ ਕੇ ਅਕਾਲੀ ਸਭਾ 'ਚ ਨੌਜਵਾਨ ਆਉਂਦੇ ਰਹੇ। ਅੱਜ ਵੀ ਬਹੁਤ ਸਾਰੇ ਆਗੂ ਇਸ ਫੈਡਰੇਸ਼ਨ ਦੀ ਦੇਣ ਨੇ। ਤੋ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਨੂੰ ਅੱਜ ਜਦੋਂ ਆਪਾਂ ਚੇਤੇ ਕਰ ਰਹੇ ਹਾਂ ਤਾਂ ਸਾਨੂੰ ਉਹਨਾਂ ਦੀ ਘਾਲਣਾ ਵੀ ਚੇਤੇ ਕਰਨੀ ਚਾਹੀਦੀ ਹੈ। ਘਾਲਣਾ ਦੇ ਵਿੱਚ ਇਕੱਲਾ ਇਹ ਨਹੀਂ ਹੁੰਦਾ ਵੀ ਹਥਿਆਰਬੰਦ ਤੌਰ ਤੇ ਕੌਮ ਲਈ ਕੋਈ ਜਦੋਂ ਲੜਦਾ ਮਰਦਾ ਜਾਂ ਫਾਂਸੀ ਚੜ੍ਹਦਾ ਜਾਂ ਦੁਸ਼ਮਣ ਦੇ ਨਾਲ ਸਿੱਧੀ ਟੱਕਰ ਲੈਂਦਾ। ਸਾਹਿਤਕ ਖੇਤਰ ਦੇ ਵਿੱਚ, ਬੌਧਿਕ ਖੇਤਰ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਖੇਤਰਾਂ 'ਚ ਮੈਂ ਬੜੀ ਵਾਰ ਕੁਝ ਡਾਕਟਰ ਲੋਕਾਂ ਨੂੰ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਵਿਚਰਦੇ ਲੋਕਾਂ ਨੂੰ ਜਦੋਂ ਗੱਲਾਂ ਚੱਲਦੀਆਂ, ਉਹ ਕਹਿ ਦਿੰਦੇ ਆ ਅਸੀਂ ਫੈਡਰੇਸ਼ਨ ਦਾ ਕੈਂਪ ਲਾਇਆ ਸੀ, ਅਸੀਂ ਸਾਡੇ ਫੈਡਰੇਸ਼ਨ ਦੇ ਨਾਲ ਸੰਬੰਧਿਤ ਇੱਕ ਇੱਥੇ ਸਿੰਘ ਸੀ, ਉਹਦੇ ਉਤੋਂ ਆਹ ਗੱਲ ਸਿੱਖੀ। ਤਾਂ ਬੜਾ ਆਨੰਦ ਆਉਂਦਾ ਕਿ ਕਿਵੇਂ ਫੈਡਰੇਸ਼ਨ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਿਵੇਂ ਉਹਨਾਂ ਸਮਿਆਂ ਦੇ ਵਿੱਚ ਕੌਮ ਨੂੰ ਸਾਂਭਿਆ, ਕੌਮ ਨੂੰ ਅਗਵਾਈ ਦਿੱਤੀ। ਅੱਜ ਦੇ ਵੇਲੇ ਦੇ ਵਿੱਚ ਵੀ ਇਹੋ ਜਿਹੀਆਂ ਸੰਸਥਾਵਾਂ ਦੀ ਸਾਨੂੰ ਲੋੜ ਆ, ਇਹੋ ਜਿਹੇ ਆਗੂਆਂ ਦੀ ਲੋੜ ਆ, ਇਹੋ ਜਿਹੇ ਨਾਇਕਾਂ ਦੀ ਲੋੜ ਆ। ਤਾਂ ਹੀ ਆ ਜਿਹੜਾ ਮਾਯੂਸੀ, ਉਦਾਸੀ ਤੇ ਨਿਰਾਸ਼ਤਾ ਵਾਲਾ ਮਾਹੌਲ ਆ, ਇਹਦੇ ਤੋਂ ਖਹਿੜਾ ਛੁੱਟ ਸਕਦਾ। ਖਾਸ ਤੌਰ ਦੇ ਉੱਤੇ ਇਹ ਚੀਜ਼ ਅਸੀਂ ਫੈਡਰੇਸ਼ਨ ਦੇ ਵਿੱਚ ਰਹਿ ਕੇ ਹੀ ਸਿੱਖੀ ਕਿ ਸਾਡੇ ਆਲੇ ਦੁਆਲੇ ਸਾਡੀਆਂ ਸੰਸਥਾਵਾਂ, ਸਾਡੇ ਆਗੂ, ਸਾਡੇ ਨਾਇਕ ਜਿਸ ਸਿਸਟਮ ਦੇ ਨਾਲ ਅਸੀਂ ਚਾਹੁੰਦੇ ਹਾਂ ਵੀ ਟੱਕਰ ਲੈਣ, ਅਸੀਂ ਉਹਨਾਂ ਦੇ ਜੇ ਨਾਲ ਖੜਾਂਗੇ, ਮਗਰ ਖੜਾਂਗੇ, ਫੇਰ ਇਹ ਲੜਾਈ ਸੌਖੀ ਹੋ ਜਾਊਗੀ। ਨਹੀਂ ਤਾਂ ਫਿਰ ਕੰਮ ਜਿਹੜਾ ਹੈਗਾ ਉਹ ਦੂਜੇ ਪਾਸੇ ਨੂੰ ਚਲੇ ਜਾਊਗਾ। ਸੋ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ, ਦਿਲ ਦਿਮਾਗ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦਾ
ਜਜ਼ਬਾ ਹੋਣਾ ਚਾਹੀਦਾ ਤੇ ਹਰ ਉਸ ਵਿਅਕਤੀ, ਘਟਨਾਕ੍ਰਮ ਤੇ ਧਿਰ ਵਰਤਾਰੇ ਬਾਰੇ ਸਾਨੂੰ ਚਿੰਤਨਸ਼ੀਲ ਹੋ ਕੇ ਫੈਸਲਾ, ਜਜ਼ਬਾਤੀ ਹੋ ਕੇ ਫੈਸਲੇ ਕਰਾਂਗੇ, ਮਾਰੇ ਜਾਵਾਂਗੇ। ਬਹੁਤ ਹੀ ਸੰਵੇਦਨਸ਼ੀਲ ਮਾਹੌਲ ਆ, ਔਰ ਜਦੋਂ ਆਪਾਂ ਬੁੱਧੀ ਤੋਂ, ਦਿਲ ਤੋਂ ਕੰਮ ਲੈਣਾ ਬੰਦ ਕਰ ਦਈਏ, ਉਦੋਂ ਕੰਮ ਖਰਾਬ ਹੋ ਜਾਂਦਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਪੰਥ ਦੀ ਬੇੜੀ ਆ ਜਿਹੜੀ ਉਹ ਇਸ ਡਾਵਾਡੋਲ ਸਥਿਤੀ ਚੋਂ ਨਿਕਲ ਕੇ ਸਾਫ਼ ਸੁਥਰੇ ਥਾਂ ਤੇ ਪਹੁੰਚੇ ਤੇ ਅਕਾਲ ਪੁਰਖ ਵਾਹਿਗੁਰੂ ਚੜ੍ਹਾਈ ਕਰਨ, ਖਾਲਿਸਤਾਨ ਬਣੇ, ਸਾਡੀ ਚੜ੍ਹਤਾਂ ਦਾ ਦੌਰ ਆਵੇ ਤੇ ਅਸੀਂ ਆਪਦਾ ਝੰਡਾ ਜਿਹੜਾ ਉਹ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਝੂਲਦਾ ਦੇਖੀਏ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।